ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 4 ਮਈ ਦਿਨ ਬੁੱਧਵਾਰ ਤੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇ ਤੁਸੀਂ AARP ਦੇ ਮੈਂਬਰ ਹੋ ਅਤੇ ਜੇ ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਨੂੰ ਘਰਾਂ ਅਤੇ ਕਾਰਾਂ ਦੀ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਡਿਸਕਾਊਂਟ ਦਵਾ ਸਕਦੇ ਆ, ਸੇਵਿੰਗ ਕਰਾ ਸਕਦੇ ਆ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ ਅਤੇ ਕਾਬਲ ਸਿੰਘ ਬੈਂਸ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਕੇਂਦਰ ਵੀ ਪਾਣੀ ਅਤੇ ਬੁਰੀ ਨੀਤ ਧਰ ਬੈਠਾ ਹੈ, ਪੰਜਾਬ ਤੇ ਪਵੇਗਾ ਸਭ ਤੋਂ ਵਧੇਰੇ ਅਸਰ। ਜੀ, ਇੱਕ ਰਿਪੋਰਟ ਕੱਲ੍ਹ ਇਹਨਾਂ ਨੇ ਸੰਸਦੀ ਕਮੇਟੀ ਜਿਹੜੀ ਬਣਾਈ ਸੀ ਉਹ ਪਠਾਨਕੋਟ ਹਮਲੇ ਬਾਰੇ ਪੇਸ਼ ਕੀਤੀ ਸੰਸਦੀ ਕਮੇਟੀ ਦੀ। ਉਹਦੀ ਵਾਹਵਾ ਚਰਚਾ ਹੋਈ ਕਿ ਉਹਦੇ 'ਚ ਪੰਜਾਬ ਪੁਲਿਸ 'ਤੇ ਉਂਗਲ ਉੱਠੀ, ਸਲਵਿੰਦਰ ਸਿੰਘ ਦੀ ਜਾਂਚ ਬਾਰੇ ਵੀ ਗੱਲ ਹੋਈ। ਬਹੁਤ ਜ਼ਿਆਦਾ ਚਰਚਾ, ਬਹੁਤ ਜ਼ਿਆਦਾ ਜਿਹੜਾ ਧਿਆਨ ਹੈ ਸਾਰਿਆਂ ਦਾ ਉੱਧਰ ਹੀ ਗਿਆ। ਪਰ ਇੱਕ ਰਿਪੋਰਟ ਹੈ ਜਿਹੜੀ ਇੱਕ ਹੋਰ ਸੰਸਦੀ ਕਮੇਟੀ ਨੇ ਉੱਥੇ ਪੇਸ਼ ਕੀਤੀ ਸੰਸਦ 'ਚ, ਉਹਦੇ 'ਚ ਬਹੁਤੇ ਲੋਕਾਂ ਨੇ ਤਵੱਜੋ ਨਹੀਂ ਦਿੱਤੀ, ਗੌਰ ਨਹੀਂ ਕੀਤਾ। ਉਹ ਇਹ ਸੀ, ਸੰਸਦੀ ਕਮੇਟੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਕਿ ਜਿਹੜਾ ਪਾਣੀ ਹੈ ਉਹਨਾਂ 'ਤੇ ਜਿਹੜੇ ਕੇਂਦਰ ਦੀ ਥਾਂ 'ਤੇ ਪੰਜਾਬ ਦੇ ਹੱਕ ਆ ਜਾਂ ਰਾਜਾਂ ਦੇ ਹੋਰ ਦੇ ਹੱਕ ਆ, ਉਹਨਾਂ ਹੱਕਾਂ ਨੂੰ ਲਾਂਭੇ ਕਰਕੇ ਇਹ ਪਾਣੀ ਦਾ ਕੌਮੀਕਰਨ ਕਰ ਦਿੱਤਾ ਜਾਵੇ। ਮਸਲਨ ਕਿ ਰਾਜਾਂ ਦੇ ਹੱਥੋਂ ਹੱਕ ਲੈ ਕੇ ਕੇਂਦਰ ਆਪਦੇ ਕੋਲ ਹੱਕ ਰੱਖੇ। ਤਾਂ ਇਹ ਇੱਕ ਬਹੁਤ ਵੱਡੀ ਜਿਹੜੀ ਘਟਨਾ ਕਹੀ ਜਾ ਸਕਦੀ ਹੈ, ਬਹੁਤ ਇੱਕ ਕਹਿ ਸਕਦੇ ਹਾਂ ਕਿ ਪੰਜਾਬ ਲਈ ਖਤਰੇ ਦੀ ਘੰਟੀ ਹੈ, ਖਤਰੇ ਦਾ ਘੁੱਗੂ ਹੈ ਕਿ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਹੁਣ ਹਾਲਾਂਕਿ ਇਹਦੋਂ ਪਹਿਲਾਂ ਜਿਹੜੇ ਇਹਦੇ 'ਤੇ ਆਯੋਗ ਵੀ ਬੈਠ ਚੁੱਕੇ ਆ ਇਸੇ ਮਸਲੇ 'ਤੇ, 2007 ਦੇ ਵਿੱਚ ਔਰ ਇਸ ਤੋਂ ਪਹਿਲਾਂ 1983 ਦੇ ਵਿੱਚ। ਉਹਨਾਂ ਦੋਨਾਂ ਹੀ ਆਯੋਗਾਂ ਨੇ ਇਹ ਗੱਲ ਕਹਿ ਦਿੱਤੀ ਸੀ, ਦੋਨੇ ਜਿਹੜੇ ਬਣੇ ਸੀ ਕਮਿਸ਼ਨ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਇਹ ਇੱਦਾਂ ਨਹੀਂ ਹੋ ਸਕਦਾ। ਪਰ ਹੁਣ ਜਿਹੜਾ ਇਹਨਾਂ ਨੇ ਚਲਾਇਆ ਸਾਰਾ ਟਮਟਮਾ, ਉਹਦੇ ਵਿੱਚ ਇੱਦਾਂ ਲੱਗਦਾ ਕਿ ਜਿੱਦਾਂ ਹੋ ਸਕਦਾ ਕਿ ਕਾਨੂੰਨ ਜਿਹੜਾ ਨਵੇਂ ਤਰੀਕਿਓਂ ਇਹ ਬਣਾ ਲੈ, ਕਿਉਂਕਿ ਹੁਣ ਤੁਹਾਨੂੰ ਪਤਾ ਕਿ ਬਈ ਬਹੁਮਤ ਦੇ ਵਿੱਚ ਨੇ ਸੰਸਦ ਦੇ ਅੰਦਰ। ਹਾਂ, ਰਾਜ ਸਭਾ ਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਦਾ ਹੈ, ਗਿਣਤੀ ਘੱਟ ਆ, ਪਰ ਹੋ ਸਕਦਾ ਕਿ ਉੱਥੋਂ ਵੀ ਕੋਈ ਤਿੱਕੜਮਬਾਜ਼ੀ ਹੋ ਕੇ, ਕਿਉਂਕਿ ਤਿੱਕੜਮਬਾਜ਼ੀਆਂ ਦਾ ਜਿਵੇਂ ਕਹਿ ਲਈਏ ਕਿ ਉੱਥੇ ਤਾਂ ਜਮਾਵੜਾ ਲੱਗਾ ਹੁੰਦਾ ਤਿੱਕੜਮਬਾਜ਼ਾਂ ਦਾ, ਸੋ ਉੱਥੇ ਕੋਈ ਤਿੱਕੜਮਬਾਜ਼ੀ ਇਹੋ ਜਿਹੀ ਹੋ ਜਾਵੇ ਤਾਂ ਇਹ ਬਿੱਲ ਵੀ ਪਾਸ ਹੋ ਸਕਦਾ। ਕਿਉਂਕਿ ਮੁੱਢਲੇ ਤੌਰ 'ਤੇ ਜਿਹੜੀ ਜਲ ਸਰੋਤ ਮੰਤਰਾਲੇ ਦੀ ਮੁਖੀ ਹੈ ਉਮਾ ਭਾਰਤੀ, ਉਹਨੇ ਵੀ ਹਾਮੀ ਭਰੀ ਹੈ। ਝਾਰਖੰਡ, ਹਰਿਆਣਾ, ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ, ਇਹਨਾਂ ਸਾਰੇ ਸੂਬਿਆਂ ਨੇ ਵੀ ਹਾਮੀ ਭਰ ਦਿੱਤੀ ਹੈ ਕਿ ਜਲ ਜਿਹੜਾ ਪਾਣੀ ਹੈ ਉਹਦਾ ਕੇਂਦਰੀਕਰਨ, ਕੌਮੀਕਰਨ ਹੋ ਜਾਣਾ ਚਾਹੀਦਾ। ਹੁਣ ਤੱਕ ਇਹ ਦੇ ਰਹੇ ਆ ਕਿ ਜੇਕਰ ਕੇਂਦਰ ਦੇ ਕੋਲ ਚਲੇ ਜਾਏਗਾ ਪਾਣੀ ਦਾ ਇਹ ਸਾਰਾ ਅਧਿਕਾਰ, ਤਾਂ ਉਹਦੇ ਵਿੱਚ ਉਹ ਬਿਹਤਰ ਤਰੀਕੇ ਨਾਲ ਹੜ੍ਹਾਂ ਔਰ ਸੋਕੇ, ਇਹ ਜਿਹੜੇ ਦੋਵੇਂ ਕੁਦਰਤੀ ਆਫਤਾਂ ਦੇ ਰੂਪ ਵਿੱਚ ਮੁਸੀਬਤਾਂ ਲੈ ਕੇ ਆਉਂਦੇ ਆ, ਇਹਨੂੰ ਬਿਹਤਰ ਢੰਗ ਨਾਲ ਹੱਲ ਕਰ ਸਕਦੀ ਹੈ ਕੇਂਦਰ। ਹੁਣ ਕਮਾਲ ਦੀ ਗੱਲ ਆ ਕਿ ਕੇਂਦਰ ਦੇਸ਼ ਦੇ ਵਿੱਚ ਹੀ ਬੈਠੀ ਹੈ। ਜੇਕਰ ਉਹ ਚਾਹਵੇ ਤਾਂ ਰਾਜਾਂ ਦੇ ਮਾਰਫਤ ਉਹ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਕਰ ਸਕਦੀ? ਕਿਉਂ ਪਾਣੀ ਦਾ ਕੌਮੀਕਰਨ ਕੀਤਾ ਜਾਣਾ ਜ਼ਰੂਰੀ ਹੈ? ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਾਰ ਪਏਗੀ ਉਹ ਮਾਰ ਪਏਗੀ ਪੰਜਾਬ, ਕਿਉਂਕਿ ਪਹਿਲਾਂ ਹੀ ਪਾਣੀਆਂ ਦਾ ਰੇੜਕਾ ਹਰਿਆਣੇ ਦੇ ਨਾਲ। ਜੇ ਕੌਮੀਕਰਨ ਹੋ ਜਾਂਦਾ ਤਾਂ ਇਹਦਾ ਮਤਲਬ ਇਹ ਹੋਏਗਾ ਕਿ ਪਾਣੀ ਹੈ ਜਿਹੜਾ ਹੋਰ ਵੀ ਵੰਡਿਆ ਜਾਏਗਾ। ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਨਾਲ ਜੂਝਦਾ ਪਿਆ। ਹਾਲਾਂਕਿ ਕੁਝ ਹੋਰ ਵੀ ਰਾਜ ਨੇ
ਜਿਹੜੇ ਇਸ ਸਾਰੇ ਮਾਮਲੇ ਦਾ ਵਿਰੋਧ ਕਰਦੇ ਪਏ ਆ। ਪਰ ਲੱਗਦਾ ਇਹ ਹੈ ਕਿ ਜਿਹੜੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਤੋਰੀ ਸੀ, ਉਹਨੂੰ ਮੋਦੀ ਸਰਕਾਰ ਹੁਣ ਮੁਕਾਮ ਤੇ ਮੰਜ਼ਿਲ ਤੇ ਲਿਜਾਣ ਲਈ ਕਾਹਲੀ ਹੈ। ਤੇ ਇਹਦੇ ਵਿੱਚ ਨੁਕਸਾਨ ਇੱਕ ਹੋਰ ਬੜਾ ਵੱਡਾ ਹੋਏਗਾ ਕਿ ਇਹ ਕਹਿਤਾ ਰਹੇ ਕਿ ਕੇਂਦਰ ਹੈ ਜਿਹੜਾ ਉਹ ਹੜ੍ਹਾਂ ਨੂੰ, ਸੋਕਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ, ਪਰ ਮੇਰੀ ਨਜ਼ਰ ਦੇ ਵਿੱਚ ਜੇਕਰ ਕੇਂਦਰ ਦੇ ਕੋਲ ਇਹ ਪਾਣੀ ਦਾ ਸਾਰਾ ਅਧਿਕਾਰ ਚਲਾ ਗਿਆ ਤਾਂ ਦੂਜੇ ਜਿਵੇਂ ਕੁਦਰਤੀ ਸਰੋਤ ਆ ਉਹਨਾਂ ਵਾਂਗ ਇਹਨਾਂ ਨੇ ਪਾਣੀ ਦਾ ਵੀ ਨਿੱਜੀਕਰਨ ਕਰ ਦੇਣਾ। ਜਿਹੜੇ ਬਹੁਤ ਹੈਗੇ ਨੇ ਇੱਥੇ ਰਾਮਦੇਵ ਵਰਗੇ, ਅੰਬਾਨੀਆਂ ਵਰਗੇ, ਉਹਨਾਂ ਦੇ ਹੱਥਾਂ 'ਚ ਸਾਰੀ ਪਾਣੀ ਦੀ ਮਲਕੀਅਤ ਚਲੀ ਜਾਏਗੀ ਔਰ ਪਾਣੀ ਹੈ ਜਿਹੜਾ ਫਿਰ ਸਾਨੂੰ ਪਾਣੀ ਦੇ ਅਸਲ ਮਤਲਬ ਹੀ ਉਦੋਂ ਪਤਾ ਲੱਗੇਗਾ ਜਦੋਂ ਇਹ ਸਾਰਾ ਕੁਝ ਹੋ ਗਿਆ ਕਿ ਪਾਣੀ ਕਹਿੰਦੇ ਕਿਹਨੂੰ। ਜੀ ਬਿਲਕੁਲ। ਤੇ ਆਪਾਂ ਕੈਲੀਫੋਰਨੀਆ ਦੇ ਕੈਪਟਨ ਦੇ ਸਮਾਗਮ ਦੀ ਗੱਲ ਕਰੀਏ, ਕੈਪਟਨ ਸਾਹਿਬ ਨੂੰ ਉੱਥੋਂ ਭੱਜਣਾ ਪਿਆ। ਕੈਲੀਫੋਰਨੀਆ ਦੇ ਵਿੱਚੋਂ ਹੀ ਗਏ ਸੀ ਤੇ ਕੈਲੀਫੋਰਨੀਆ ਦੇ ਵਿੱਚੋਂ ਹੀ ਆ ਗਏ ਆ ਜੀ। ਗਏ ਖਜੂਰਾਂ ਦਾ ਵਪਾਰ ਕਰਨ ਸੀ, ਖੱਟ ਰੀਠੇ ਲਿਆਏ ਉੱਥੋਂ ਜੀ। ਬਹੁਤ ਸਾਰਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ, ਜ਼ਿਆਤੀ ਤੌਰ ਤੇ ਵੀ, ਪਾਰਟੀ ਤੌਰ ਤੇ ਵੀ। ਉੱਥੇ ਜੇ ਦੇਖੀਏ ਪਹਿਲਾਂ ਫੋਟੋਆਂ ਵਾਲਾ ਰੱਟਾ ਪੈ ਗਿਆ, ਉਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜਿਵੇਂ ਇਹਨਾਂ ਦੀਆਂ ਰੈਲੀਆਂ ਮੁਲਤਵੀ ਹੋਈਆਂ, ਦੌਰਾ ਹੀ ਮੁੜ ਕੇ ਮੁਲਤਵੀ ਕਰਨਾ ਪਿਆ ਉਹ। ਔਰ ਹੁਣ ਜੋ ਇੱਥੇ ਫਰਜ਼ੀਨੋ ਦੇ ਵਿੱਚ ਹੋਇਆ, ਉਹ ਸਾਰਾ ਕੁਛ ਜੇ ਵੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਛਵੀ ਹੈ, ਜਿਹੜੀ ਇਹਦੀ ਸਾਖ ਸੀਗੀ, ਉਹਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ। ਚਾਹੇ ਉਹ ਹੁਣ ਹਾਲਾਂਕਿ ਰਿਕਵਰ ਕਰਨ ਦੀ ਕੋਸ਼ਿਸ਼ ਕਰਨਗੇ ਕਿ ਜੋ ਨੁਕਸਾਨ ਹੋਇਆ, ਜਿਹੜਾ ਡੈਮੇਜ ਕੰਟਰੋਲ ਹੈ ਉਹ ਕੀਤਾ ਜਾਵੇ ਕਿਸੇ ਤਰੀਕੇ ਦੇ ਨਾਲ। ਪਰ ਮੈਨੂੰ ਲੱਗਦਾ ਕਿ ਇਹਨਾਂ ਨੇ ਅੱਡੀਆਂ ਚੁੱਕ ਕੇ ਫਾਹ ਲਿਆ। ਜੋ ਹਾਲ ਅਕਾਲੀਆਂ ਦਾ ਹੋਇਆ ਸੀ ਤੇ ਜਿਸ ਤਰ੍ਹਾਂ ਦੀਆਂ ਮਿਲਦੀਆਂ ਪਈਆਂ ਸੀ ਚੇਤਾਵਨੀਆਂ, ਇਹਨਾਂ ਨੂੰ ਇਸ ਪਛੜੇ 'ਚ, ਇਸ ਪੰਗੇ 'ਚ ਪੈਣਾ ਹੀ ਨਹੀਂ ਸੀ ਚਾਹੀਦਾ। ਛੁੱਟੀਆਂ ਮਨਾਉਣ ਵੀ ਜਾਣਾ ਸੀ ਤੇ ਇੱਧਰ ਨੈਨੀਤਾਲ ਨੂੰ ਨਿਕਲ ਜਾਂਦੇ, ਪਰ ਸ਼ਿਮਲੇ ਨੂੰ ਨਿਕਲ ਜਾਂਦੇ, ਇੱਧਰ ਨਹੀਂ ਸੀ ਆਉਣਾ ਚਾਹੀਦਾ। ਕਿਉਂਕਿ ਲੋਕਾਂ ਦਾ ਜਿਹੜਾ ਹਾਲ ਆ ਉਹ ਭਾਵੇਂ ਪ੍ਰਵਾਸੀ ਹੈ ਚਾਹੇ ਇੱਧਰ ਦੇ ਪੰਜਾਬੀ ਹੈ, ਦੋਨਾਂ ਥਾਵਾਂ ਤੇ ਹਾਲ ਹੈ ਜਿਹੜਾ ਤਪਿਆਂ ਵਰਗਾ। ਸਾਰੇ ਹੀ ਹੁਣ ਇਹਨਾਂ ਨੇ, ਕਿਉਂਕਿ ਉਮੀਦਾਂ ਦਾ ਸਮਾਨ ਇੰਨਾ ਦੇ ਦਿੱਤਾ ਲੋਕਾਂ ਕੋਲੇ, ਹੁਣ ਰੱਖਣ ਲਈ ਕੋਈ ਆਲਾ ਰਹਿ ਨਹੀਂ ਗਿਆ, ਭਰੇ ਪਏ ਆਲੇ ਸਾਰੇ। ਤਾਂ ਉਹ ਨਿਰਾਸ਼ ਨੇ ਲੋਕ, ਇਹਨਾਂ ਦੇ ਨਾਲੋਂ ਖਫਾ ਨੇ। ਦੂਜੇ ਨੰਬਰ ਤੇ ਜੇਕਰ ਇਹਨਾਂ ਨੇ ਕਾਂਗਰਸ ਦੇ ਵਿੱਚ ਰਹਿਣਾ ਵੀ ਹੈ, ਕਾਂਗਰਸ ਨੂੰ ਚਲਾਉਣਾ ਵੀ ਹੈ, ਉਹ ਅਲੱਗ ਵਿਸ਼ਾ। ਪਰ ਜੋ ਕਤਲੇਆਮ ਨੂੰ ਲੈ ਕੇ, ਜੋ ਸਿੱਖਾਂ ਬਾਰੇ ਇਹਨਾਂ ਨੇ ਟਿੱਪਣੀ ਕੀਤੀ ਕਿ ਇਤਿਹਾਸ ਦਾ ਹਿੱਸਾ ਹੈ, ਭੁੱਲ ਕੇ ਅੱਗੇ ਵਧੀਏ, ਜਗਦੀਸ਼ ਟਾਈਟਲਰ ਬਾਰੇ ਜੋ ਚੀਜ਼ਾਂ ਕਹੀਆਂ ਉਹ ਨਹੀਂ ਸਨ ਕਹਿਣੀਆਂ ਚਾਹੀਦੀਆਂ। ਕਿਉਂਕਿ ਜੇਕਰ ਇਹ ਚਾਹੁੰਦੇ ਸਨ ਕਿ ਪ੍ਰਵਾਸੀ ਭਾਰਤੀ ਔਰ ਖਾਸ ਤੌਰ ਤੇ ਸਿੱਖ, ਇੱਕ ਐਸਾ ਵੀ ਸਿੱਖ ਤਬਕਾ ਹੈਗਾ ਜੋ ਕਾਂਗਰਸ ਨੂੰ ਨਫ਼ਰਤ ਕਰਦਾ, ਕਾਂਗਰਸ ਨੂੰ ਉਸ ਨਿਗਾਹ ਦੇ ਨਾਲ ਦੇਖਦਾ, ਦੁਸ਼ਮਣ ਵਾਲੀ ਨਿਗਾਹ ਦੇ ਨਾਲ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚੰਗਾ ਨੇਤਾ ਗਿਣਦਾ, ਤਾਂ ਉਹਦੀ, ਉਸ ਤਬਕੇ ਦੀ ਵੀ ਇਹਨਾਂ ਤੋਂ ਜਿਹੜੀ ਹੈ ਹਿਫਾਜ਼ਤ ਨਹੀਂ ਹੋਈ, ਸੰਭਾਲ ਨਹੀਂ ਹੋਈ। ਇਹਨਾਂ ਨੇ ਉਸ ਤਬਕੇ ਨੂੰ ਵੀ ਨਾਰਾਜ਼ ਕਰ ਲਿਆ ਥੋੜੇ ਮਹੀਨਿਆਂ 'ਚ। ਇਹ ਟਿੱਪਣੀਆਂ ਵਾਰ-ਵਾਰ ਕਰਕੇ ਕਿ ਇਤਿਹਾਸ ਦਾ ਹਿੱਸਾ ਜੀ, ਭੁੱਲ ਕੇ ਅੱਗੇ ਚੱਲੋ, ਇਹ ਹੈ, ਉਹ ਹੈ, ਜੋ ਹੈ। ਤਾਂ ਫਿਰ ਉਹਦਾ ਹੁਣ ਇਹਨਾਂ ਨੂੰ ਸਿੱਟਾ ਜਿਹੜਾ ਭੁਗਤਣਾ ਪਿਆ। ਖੈਰ, ਦੋਵਾਂ ਧਿਰਾਂ ਦੇ ਵਿੱਚੋਂ ਜੋ ਵੀ ਧਿਰ ਨਫੇ 'ਚ ਹੈ, ਨੁਕਸਾਨ 'ਚ ਹੈ, ਉਹ ਆਪੋ ਆਪਣਾ ਆਕਲਨ ਕਰਨਗੇ। ਪਰ ਜੇ ਆਪਾਂ ਤ੍ਰਿਆਕਲ ਬਣ ਕੇ, ਤੀਜੀ ਧਿਰ ਬਣ ਕੇ ਆਕਲਨ ਕਰੀਏ ਤੇ ਇੱਥੇ ਨੁਕਸਾਨ ਹੈ ਜਿਹੜਾ ਪੰਜਾਬੀਆਂ ਦੀ ਛਵੀ ਦਾ ਵੀ ਹੋ ਰਿਹਾ। ਕਿ ਜੋ ਸਭ ਕੁਛ ਹੋ ਰਿਹਾ ਅੱਜ ਮੀਡੀਆ ਨੂੰ ਝਟਕਾਰੇ ਲਾ ਕੇ ਵਿਖਾ ਰਿਹਾ, ਜੋ ਵੀ ਹੋਇਆ ਇਹਦੇ 'ਚ ਨੁਕਸਾਨ ਹੈ ਜਿਹੜਾ ਉਹ ਪੰਜਾਬੀਅਤ ਦਾ ਹੈ। ਕਿਉਂਕਿ ਸਾਰਿਆਂ ਨੇ ਪੰਜਾਬੀਆਂ ਦੇ ਤਮਾਸ਼ੇ ਦੇ ਤੌਰ ਤੇ ਲੈਣਾ, ਚਾਹੇ ਕੋਈ ਵੀ ਧਿਰ ਨਫੇ 'ਚ ਕੋਈ ਨੁਕਸਾਨ, ਚਾਹੇ ਕੋਈ ਝੂਠੀ ਹੈ ਕੋਈ ਸੱਚੀ ਹੈ। ਇਹ ਕਹਿ ਕੇ ਗਏ ਸਨ ਕਿ ਅਸੀਂ ਉੱਥੇ ਪ੍ਰਵਾਸੀਆਂ ਨੂੰ ਮਿਲਣਾ, ਸੰਵਾਦ ਕਰਨਾ, ਡਾਇਲੋਗ ਕਰਨਾ। ਪਰ ਉੱਥੇ ਜੇ ਕਿਸੇ ਨੇ ਸਵਾਲ ਪੁੱਛ ਲਿਆ ਤੇ ਇਹਨਾਂ ਦੇ ਜਿਹੜੇ ਸਮਰਥਕ ਸੀ ਉਹ ਗੱਲ ਪੈ ਗਏ। ਜਾਂ ਤੇ ਤੁਸੀਂ ਇਸ ਦੌਰੇ ਨੂੰ ਆਪਣਾ ਕਾਂਗਰਸੀ ਦੌਰਾ ਰੱਖ ਲੈਂਦੇ ਕਿ ਅਸੀਂ ਆਪਣੇ ਵਰਕਰਾਂ ਨੂੰ ਮਿਲਾਂਗੇ, ਉੱਥੇ ਮੀਟਿੰਗਾਂ ਕਰਾਂਗੇ, ਆਪਣੀ ਰਣਨੀਤੀ ਲਿਖਾਂਗੇ। ਜੇ ਤੁਸੀਂ ਸਾਰੇ ਪ੍ਰਵਾਸੀਆਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਭਰੋਸੇ 'ਚ ਲੈਣ ਚੱਲੇ ਹੋ ਤੇ ਫਿਰ ਤੁਸੀਂ ਜਵਾਬ ਵੀ ਨਾਲ ਤਿਆਰ ਕਰਕੇ ਲੈ ਜਾਓ, ਕਿਉਂਕਿ ਸਵਾਲ ਤੁਹਾਨੂੰ ਉੱਥੇ ਹੋਣੇ ਨੇ। ਤੇ ਮੇਰੇ ਖਿਆਲ ਦੇ ਨਾਲ ਸਵਾਲ ਇਕੱਲੇ ਇਹਨਾਂ ਮੁੱਦਿਆਂ ਤੇ ਨਹੀਂ ਹੋਣੇ ਚਾਹੀਦੇ, ਹੋਣੇ ਜ਼ਰੂਰ ਚਾਹੀਦੇ ਆ, ਪਰ ਦੂਸਰੇ ਜਿਹੜੇ ਅਹਿਮ ਮੁੱਦੇ ਨੇ ਅੱਜ ਪੰਜਾਬ ਦੀਆਂ ਜੋ ਮੁਸ਼ਕਲਾਤਾਂ ਨੇ ਉਹਨਾਂ ਤੇ ਵੀ ਇੱਕ ਚਰਚਾ ਹੋ ਜਾਣੀ ਚਾਹੀਦੀ ਸੀ। ਪਰ ਅਫਸੋਸ ਕੁਛ ਵੀ ਨਹੀਂ ਹੋਇਆ। ਜੇ ਹੋਇਆ ਤੇ ਉਹ ਹੋਇਆ ਜੋ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਮਾੜਾ ਹੋਇਆ। ਜੀ ਮੂਰਥਲ ਕਾਂਡ ਦੇ ਵਿੱਚ ਹਾਈ ਕੋਰਟ ਨੂੰ ਸੌਂਪੀ ਗਈ ਸੀਲਬੰਦ ਰਿਪੋਰਟ
ਇਹ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ। SIT ਜਿਹੜੀ ਬਣੀ ਸੀਗੀ ਉਹਨੇ ਰਿਪੋਰਟ ਪੇਸ਼ ਕੀਤੀ ਹੈ। ਉਹਦੇ 'ਚ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਪੀੜਤਾਂ ਦੇ ਨਾਂ ਜਨਤਕ ਨਾ ਕੀਤੇ ਜਾਣ। ਅਦਾਲਤ ਨੂੰ ਬੇਨਤੀ ਕੀਤੀ ਹੈ, ਅਰਜ਼ੋਈ ਕੀਤੀ ਹੈ। ਇਹਦਾ ਮਤਲਬ ਹੈ ਕਿ ਉਸ ਰਿਪੋਰਟ ਦੇ ਵਿੱਚ ਵਿਕਟਮਸ ਹੈ ਨੇ, ਪੀੜਤ ਹੈ ਨੇ। ਜਿਹੜਾ ਇਹਨਾਂ ਨੇ ਅਰਜ਼ੋਈ ਕੀਤੀ, ਬੇਨਤੀ ਕੀਤੀ ਹੈ ਕਿ ਇਹ ਜਿਹੜੀ ਸੀਲਬੱਧ ਅਸੀਂ ਤੁਹਾਨੂੰ ਰਿਪੋਰਟ ਸੌਂਪ ਰਹੇ ਹਾਂ, ਕਿਰਪਾ ਕਰਕੇ ਨਾ ਜਨਤਕ ਨਾ ਕੀਤੇ ਜਾਣ, ਤਾਂ ਇਹਦਾ ਮਤਲਬ ਕਿ ਗੜਬੜ ਹੋਈ ਸੀ। ਹੁਣ ਜਾ ਕੇ ਇਹ ਅਦਾਲਤ ਦੇ ਵਿੱਚ ਮੰਨੇ ਆ। ਪਰ ਕਮਾਲ ਦੀ ਗੱਲ ਹੈ, ਪਹਿਲਾਂ ਇਹਨਾਂ ਦਾ ਜਿਹੜਾ ਪੁਲਸੀਆ ਟੋਲਾ ਸੀ ਉਹ ਵੀ ਨਹੀਂ ਮੰਨਿਆ, ਖੱਟੜ ਵੀ ਨਹੀਂ ਮੰਨਿਆ। ਇੱਥੋਂ ਤੱਕ ਕਿ ਇਹਨਾਂ ਦੇ ਜਿਹੜੇ ਉੱਤੇ ਸਿਆਸੀ ਵਿਰੋਧੀ ਸੰਗਠਨ ਜੋ ਬਾਅਦ ਦੇ ਵਿੱਚ ਜਾ ਕੇ ਉੱਤੇ ਹੋ ਗਏ, ਤਾਂ ਉਹ ਉੱਤੇ ਜਾ ਕੇ ਇੱਕਮਿਕ ਹੋ ਗਏ। ਉਹ ਕੋਈ ਵੀ ਨਹੀਂ ਸੀ ਮੰਨ ਰਿਹਾ ਕਿ ਇੱਥੇ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰੀਆਂ। ਇੱਥੋਂ ਤੱਕ ਕਿ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹਨਾਂ ਨੂੰ ਸ਼ਾਬਾਸ਼ੀ ਦੇ ਦਿੱਤੀ ਕਿ ਬਹੁਤ ਵਧੀਆ ਕੰਮ ਕੀਤਾ ਤੁਸੀਂ ਇਸ ਸੰਕਟ ਦੀ ਘੜੀ ਦੇ ਵਿੱਚ। ਪਰ ਜਿਹੜੀ ਹੁਣ ਇਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਹੈ, ਉਹ ਵੀ ਤਾਂ ਪੇਸ਼ ਕੀਤੀ ਹੈ ਕਿਉਂਕਿ ਇਸ ਮਾਮਲੇ 'ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਪੰਜਾਬ ਤੇ ਹਰਿਆਣਾ ਕੋਰਟ ਬੜਾ ਸਖਤ ਸੀ। ਉਹ ਜਿਹੜੇ ਜੱਜ ਸਾਹਿਬ ਗੁਜ਼ਰ ਗਏ ਆ, ਮਰਹੂਮ ਸਾਂਘੀ ਸਾਹਿਬ, ਉਹਨਾਂ ਦੇ ਕੋਲ ਸਾਰੇ ਸਬੂਤ ਸਨ। ਇਸ ਕਰਕੇ ਅਦਾਲਤ ਇਹਨਾਂ ਨੇ ਬਥੇਰੇ ਉੱਥੇ ਜਾ ਕੇ ਤਰਕ ਦਲੀਲਾਂ ਦਿੱਤੀਆਂ ਕਿ ਭਾਈ ਨਹੀਂ ਕੁਝ ਵਾਪਰਿਆ। ਉਹ ਆਪਣੀ ਅਦਾਲਤ ਆਪਣੀ ਗੱਲ ਤੇ ਕਾਇਮ ਰਹੀ ਕਿ ਤੁਸੀਂ ਜਾਂਚ ਕਰਵਾਓ, ਤੁਸੀਂ ਖੁੱਲਾ ਸੱਦਾ ਦਿਓ, ਤੁਸੀਂ ਰਿਕਾਰਡ ਕਰੋ ਸਾਰਿਆਂ ਦੇ ਬਿਆਨ, ਕੁਛ ਨਾ ਕੁਛ ਨਿਕਲੇਗਾ। ਤੇ ਉਹੀ ਗੱਲ ਹੈ, ਹੁਣ ਇੱਕ NRI ਵਿਕਟਮ ਦੀ ਜਿਹੜੀ ਸ਼ਿਕਾਇਤ ਹੈ ਉਹ ਮੁੱਖ ਤੌਰ ਤੇ ਸ਼ਾਮਲ ਕੀਤੀ ਗਈ ਹੈ ਇਸ ਕੇਸ ਦੇ ਵਿੱਚ। ਜਿਹੜੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਹੈ, ਤਾਂ ਇਹ ਸਾਫ਼ ਹੋ ਗਿਆ ਕਿ ਹਰਿਆਣੇ ਦੇ ਵਿੱਚ ਹੋਇਆ ਕੁਛ ਨਾ ਕੁਛ ਗਲਤ ਜ਼ਰੂਰ ਹੋਇਆ। ਔਰ ਦੂਜੀ ਗੱਲ, ਇਹ ਗਲਤ ਸਭ ਤੋਂ ਜ਼ਿਆਦਾ ਹੋਇਆ ਕਿ ਗਲਤ ਹੋਏ ਤੇ ਹਰਿਆਣਾ ਸਰਕਾਰ ਉੱਤੇ ਬੇਸ਼ਰਮਾਂ ਦੇ ਵਾਂਗ ਪੱਟੀ ਪਾਉਂਦੀ ਰਹੀ, ਪਰਦੇ ਲਾਉਂਦੀ ਰਹੀ। ਇਹ ਸਰਕਾਰ ਨੂੰ ਘੱਟੋ ਘੱਟ ਜਵਾਬਦੇਹ ਜ਼ਰੂਰ ਕਰਨਾ ਚਾਹੀਦਾ ਅਦਾਲਤ ਦੇ ਵਿੱਚ ਕਿ ਸਭ ਕੁਛ ਹੋਇਆ। ਪਹਿਲੀ ਗੱਲ ਤੇ ਇਹ ਹੈ ਕਿ ਤੁਹਾਡਾ ਉੱਥੇ ਰੋਲ ਸੀ ਰੋਕਣ ਦਾ, ਤੁਸੀਂ ਨਾਕਾਮ ਹੋਏ। ਉੱਤੋਂ ਤੁਸੀਂ ਆਪਣੀ ਨਾਕਾਮੀ ਲੁਕਾਉਣ ਲਈ ਤੁਸੀਂ ਉੱਥੇ ਪੀੜਤਾਂ ਦੇ ਬਿਆਨ ਦਰਜ ਨਹੀਂ ਕੀਤੇ, ਤੁਸੀਂ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ, ਤੁਸੀਂ ਗਵਾਹਾਂ ਦੇ ਨਾਂ ਰਿਕਾਰਡ ਨਹੀਂ ਕੀਤੇ। ਤਾਂ ਇਹਦੇ ਲਈ ਸਰਕਾਰੀ ਨਹੀਂ, ਜਿਹੜੇ ਪੁਲਸੀਆ ਅਫਸਰ ਨੇ ਜਾਂ ਜਿਹੜੀ ਉੱਥੋਂ ਦੀ ਹੋਰ ਬਿਊਰੋਕ੍ਰੇਸੀ ਹੈ, ਇਹਨਾਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਲਿਆ ਕੇ ਇੱਕ ਵਾਰੀ ਚੰਡਣਾ ਚਾਹੀਦਾ। ਕਿਉਂਕਿ ਬਹੁਤ ਵੱਡਾ ਮਸਲਾ ਸੀ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਛਲਿਆ ਹੈ ਸਾਰਿਆਂ ਨੂੰ। ਉਹਦੇ ਲਈ ਘੱਟੋ ਘੱਟ ਇਹਨਾਂ ਨੂੰ ਇੱਕ ਠੋਸ ਕਾਰਵਾਈ ਤਾਂ ਬਣਦੀ ਹੈ ਜੀ। ਜੀ ਆਪ ਦੇ ਸਰਵੇ ਖਿਲਾਫ ਭਾਜਪਾ ਨੇ ਕਰਵਾਈ ਪੁਲਿਸ ਸ਼ਿਕਾਇਤ ਦਰਜ। ਇਹ ਆਮ ਆਦਮੀ ਪਾਰਟੀ ਦਾ ਜਿਹੜਾ ਸਰਵੇ ਸੀਗਾ ਜੀ, ਇਹ ਸਰਵੇ ਹੁੰਦਿਆਂ ਸਾਰ ਕਿਸੇ ਨੇ ਭੰਗੜੇ ਪਾ ਦਿੱਤੇ, ਕਿਸੇ ਨੇ ਫੇਸਬੁੱਕ ਤੇ ਪਾਰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹ ਜਿੱਦਾਂ ਕੈਪਟਨ ਅਮਰਿੰਦਰ ਸਿੰਘ 2012 ਦੇ ਵਿੱਚ ਹਲਵਾਈ ਬਿਠਾ ਬੈਠਾ ਸੀ, ਮੁੜ ਕੇ ਗਵਰਨਰ ਦੇ ਕੋਲ ਵੀ ਚਲਾ ਗਿਆ ਕਿ ਅਸੀਂ ਸਰਕਾਰ ਬਣਾਉਣੀ। ਇਹਨੇ ਆਖਿਆ ਜਦੋਂ ਮਰਜ਼ੀ ਆ ਜਾਓ ਰਾਜਾ ਸਾਹਿਬ, ਰੈੱਡ ਕਾਰਪਟ ਵਿਛਿਆ। ਪਰ ਰੈੱਡ ਕਾਰਪਟ ਤਾਂ ਉਹੀ ਰਿਹਾ, ਪਰ ਉਹਦੇ ਉੱਤੇ ਜਿਹੜੇ ਕਾਲੇ ਬੂਟ ਸੀਗੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਤੁਰੇ। ਤਾਂ ਉਹ ਸਭ ਕੁਛ ਉਲਟ ਹੋਇਆ। ਉਵੇਂ ਇਹ ਹੋਣ ਡਿਆ। ਇਹ ਜਦੋਂ ਸਰਵੇ ਆਇਆ ਸੀ ਵੋਟਰ ਵਾਲਿਆਂ ਨੇ ਕੀਤਾ, ਇਹਨਾਂ ਨੇ ਚੱਕ ਕੇ ਪੋਸਟਰ ਬਣਾ ਕੇ ਲਾ ਦਿੱਤੇ ਅੰਮ੍ਰਿਤਸਰ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ 100 ਸੀਟਾਂ ਆ ਰਹੀਆਂ, ਪੰਜਾਬ 'ਚ 10 ਅੰਕ ਉੱਤੇ ਰਹਿ ਜਾਣਾ ਕਾਂਗਰਸ ਨੇ, ਤੇ ਅਕਾਲੀ ਭਾਜਪਾ ਦੇ ਝੁੱਗੇ 'ਚ ਜਿਹੜੀਆਂ ਉਹ 7 ਸੀਟਾਂ ਦਿੰਦੇ ਪਏ ਸੀ। ਹੁਣ ਭਾਜਪਾ ਵਾਲੇ ਚਿੜ ਗਏ ਉੱਥੇ ਅੰਮ੍ਰਿਤਸਰ, ਉਹਨਾਂ ਨੇ ਚੱਕ ਕੇ ਸ਼ਿਕਾਇਤ ਕਰ ਦਿੱਤੀ। ਉਹ ਕਹਿੰਦੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਬਿਨਾਂ ਕਿਸੇ ਆਧਾਰ ਤੋਂ, ਬਿਨਾਂ ਕਿਸੇ ਠੋਸ ਤੱਥ ਤੋਂ ਇਹ ਅੰਕੜੇ ਪੇਸ਼ ਕਰ ਰਹੇ ਆ ਜਿਹੜੇ ਕਿ ਗੁੰਮਰਾਹ ਕੋਨੇ ਆ। ਹੁਣ ਇਹ ਮਾਮਲਾ ਜਿਹੜਾ ਉਹ ਠਾਣੀ ਹੋ ਗਿਆ। ਪਰ ਸਰਵੇ ਦੀ ਜੇ ਗੱਲ ਕਰੀਏ, ਜਿਹੜੇ ਸੀ ਵੋਟਰ ਦਾ ਸਰਵਾ ਲਈ ਫਿਰਦੇ ਆ, ਉਹ ਸੀ ਵੋਟਰ ਤਾਂ ਆਪ ਹੀ ਬੀ ਵੋਟਰ ਹੋ ਗਿਆ। ਉਹ ਇੰਡੀਆ ਟੂਡੇ ਗਰੁੱਪ ਨੇ ਕੱਲ ਐਲਾਨ ਕਰ ਦਿੱਤਾ ਕਿ ਭਾਈ ਇਹ ਸਾਡੇ ਗਰੁੱਪ ਦੇ ਵਿੱਚੋਂ ਬਾਹਰ ਆ, ਕਿਉਂਕਿ ਇੱਕ ਸਟਿੰਗ ਹੋ ਗਿਆ। ਉਹ ਆਪ ਕਾਲਾ ਮਲਾ ਕਰਦਾ ਫੜੇ ਗਏ ਜਿਨ੍ਹਾਂ ਨੇ ਇਹ ਸਰਵੇ ਕੀਤਾ ਸੀ। ਜਿਹੜੇ ਹੁਣ ਸਰਵੇ ਕਰਨ ਵਾਲੇ ਆ ਉਹਨਾਂ ਤੇ ਆਪ ਹੁਣ ਸਰਵੇ ਹੁੰਦੇ ਫਿਰਦੇ ਆ। ਤਾਂ ਇਹੋ ਜਿਹੇ ਸਰਵੇ ਦੀ ਆਧਾਰ ਜਿਹੜੀ ਉਹ ਇਹੋ ਜਿਹੀ ਹੋਏਗੀ। ਆਮ ਆਦਮੀ ਪਾਰਟੀ ਨੂੰ ਖਿਆਲੀ ਲਾਲ ਦੇ ਜਿਹੜੇ ਹਸੀਨ ਸੁਪਨੇ ਆ ਉਹਨਾਂ ਚੋਂ ਨਿਕਲਣਾ ਚਾਹੀਦਾ, ਹਕੀਕਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹਨੂੰ ਇਹੋ ਜਿਹੇ ਸਰਵੇ 3 ਸੀਟਾਂ ਦਿੰਦੇ ਸੀ ਪਹਿਲੀਆਂ ਚੋਣਾਂ 'ਚ ਦਿੱਲੀ 'ਚ, ਤੇ ਇਹਨਾਂ ਨੇ ਆਖਿਆ ਸੀ ਅਸੀਂ ਸਰਵੇ ਨਹੀਂ ਮੰਨਦੇ। ਤੇ ਬਾਅਦ ਦੇ ਵਿੱਚ ਉਹੀ ਗੱਲ ਹੋਈ, ਸਰਵਿਆਂ ਨੂੰ ਪਲਟਦਿਆਂ ਇਹ ਉੱਥੇ 27 ਤੇ ਪਹੁੰਚੇ ਸਨ
30 ਦੇ ਕਰੀਬ ਸੀਟਾਂ ਲੈ ਕੇ ਤੇ ਸਰਕਾਰ ਵੀ ਬਣਾ ਲਈ। ਬਾਅਦ ਦੇ ਵਿੱਚ ਜਦੋਂ ਫਿਰ ਦੂਜੀ ਵਾਰ ਚੋਣ ਲੜੀ, ਕੋਈ ਵੀ ਪੋਲ ਸੀਗਾ ਜਿਹੜਾ ਐਗਜ਼ਿਟ ਪੋਲ ਸੀ ਜਾਂ ਕੋਈ ਵੀ ਸਰਵੇਖਣ ਸੀ, ਇਹਨਾਂ ਨੂੰ ਸਰਕਾਰ ਨਹੀਂ ਸੀ ਬਣਾਉਂਦਾ। ਕੋਈ ਇੱਕ ਹੀ ਸੀਗਾ ਜਿਹੜਾ ਸਾਰਿਆਂ ਦੇ ਵਿੱਚੋਂ ਜਿਹੜਾ 67 ਤੇ ਲਗਭਗ ਇਹਨਾਂ ਨੂੰ ਸੀਟਾਂ ਦਿੰਦਾ ਸੀ, ਸਿਰਫ ਇੱਕ ਹੀ ਸਰਵੇਖਣ ਸੀ। ਉਦੋਂ ਵੀ ਇਹ ਹੋਇਆ ਕਿ ਉਲਟਾ ਆਇਆ ਸਭ ਕੁਛ, ਤੇ ਇਹ ਨਾ ਹੋਵੇ ਹੁਣ ਤੀਜੀ ਵਾਰ ਐਤਕੀ ਉਲਟਾ ਆ ਜੇ, ਪੰਜਾਬ ਦੇ ਵਿੱਚ ਹੋਰ ਉਲਟਾ ਆ ਜੇ। ਤਾਂ ਇਸ ਲਈ ਇਹਨਾਂ ਨੂੰ ਇਹਨਾਂ ਸਰਵਿਆਂ ਸੁਰਵਿਆਂ ਦੇ ਚੱਕਰ ਚ ਪੈਣ ਦੀ ਥਾਂ ਤੇ ਅੱਜ ਜਿਹੜੀਆਂ ਲੋਕਾਂ ਦੀਆਂ ਮੁਸੀਬਤਾਂ ਨੇ, ਮੁਸ਼ਕਿਲਾਤਾਂ ਨੇ, ਇੱਧਰ ਧਿਆਨ ਦੇਣਾ ਚਾਹੀਦਾ। ਬਾਕੀ ਹੁਣ ਇਹਨਾਂ ਨੂੰ ਖੜਾ ਛੱਡਣਾ ਚਾਹੀਦਾ ਇਹੋ ਜਿਹੇ ਸਰਵੇਖਣਾਂ ਦਾ, ਜਿਹੜੇ ਸਰਵੇਖਣ ਉੱਥੇ ਦਿੱਲੀ ਨੋਇਡਾ ਦਫ਼ਤਰਾਂ 'ਚ ਹੀ ਬਣ ਜਾਂਦੇ ਆ। ਨਾ ਬਿਲਕੁਲ ਜੀ, ਬਿਲਕੁਲ ਜੀ। ਪਾਰਲੀਮਾਨੀ ਸਕੱਤਰ ਦੀ ਕਥਿਤ ਪੀਏ ਤਖਤ ਸਾਹਿਬ ਦੀ ਸਰਾਂ ਦੇ ਵਿੱਚ ਰੰਗ ਰਲਣੀਆਂ ਮਨਾਉਂਦਾ ਕਾਬੂ। ਇਹ ਘਟਨਾ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਜਿੱਥੇ ਗੈਸਟ ਹਾਊਸ ਆ, ਉਹਦੇ 'ਚ ਆ ਕੇ ਇਹ ਪਾਰਲੀਮਾਨੀ ਸਕੱਤਰ ਦਾ ਜਿਹੜਾ ਪੀਏ ਸੀ ਠਹਿਰਿਆ, ਉਹਦੇ ਨਾਲ ਇੱਕ ਗੱਡੀ ਦੇ ਵਿੱਚ 2 ਜਣੇ ਹੋਰ ਸਨ, ਇੱਕ ਇਹਨਾਂ ਦੇ ਨਾਲ ਬੀਬੀ ਸੀ। ਇਹ ਉੱਥੇ ਰਾਤ ਰਹੇ ਆ। ਹੁਣ ਦੂਜੀ ਗੱਡੀ ਵਾਲੇ ਉਹ ਚਲੇ ਗਏ ਦੱਸਦੇ ਆ, ਪਰ ਕੁਝ ਲੋਕਾਂ ਦਾ ਕਹਿਣਾ ਕਿ ਉਹ ਵੀ ਉੱਥੇ ਸਨ। ਇਹਨਾਂ ਨੇ ਕਮਰਾ ਖੁਲਵਾ ਲਿਆ। ਉੱਥੇ ਕੋਈ ਨਵਾਂ ਮੈਨੇਜਰ ਆਇਆ ਸੀ, ਹੋ ਸਕਦਾ ਪਹਿਲੇ ਨਾਲ ਇਹਨਾਂ ਦੇ ਹੱਥ ਰਲੇ ਹੋਣ। ਨਵੇਂ ਨੇ ਇੱਕ ਸੇਵਾਦਾਰ ਨੂੰ ਕਹਿ ਦਿੱਤਾ ਕਿ ਥੋੜਾ ਜਿਹਾ ਧਿਆਨ ਰੱਖੀ, ਮਾਮਲਾ ਸ਼ੱਕੀ ਜਾਪਦਾ। ਉਹਨੇ 11:15 ਘੰਟੀ ਖੜਕਾ ਦਿੱਤੀ ਕਿ ਮੈਨੇਜਰ ਸਾਹਿਬ ਮਾਮਲਾ ਤੇ ਬਿਲਕੁਲ ਹੀ ਗੜਬੜਿਆ। ਉਹ ਉੱਥੇ ਆ ਕੇ ਉਹਨਾਂ ਨੇ ਜਦੋਂ ਕੁੰਡਾ ਖੋਲਿਆ ਤੇ ਅੰਦਰ ਦਾ ਦ੍ਰਿਸ਼ ਹੈ ਜਿਹੜਾ ਬੜਾ ਸ਼ਰਮਨਾਕ ਸੀ। ਜੋ ਉੱਥੋਂ ਦੀ ਮਰਿਆਦਾ ਸੀ, ਗਰੀਮਾ ਸੀ, ਉਹ ਸਾਰੀ ਟੁੱਟੀ ਹੋਈ ਸੀਗੀ। ਅਨੈਤਿਕ ਕੰਮ ਉੱਥੇ ਚੱਲਦੇ ਪਏ ਸੀ। ਉਹਨਾਂ ਨੇ ਫੜ ਕੇ ਉੱਥੇ ਪਹਿਲਾਂ ਤੇ ਜੁੱਤੀ ਬੜੀ ਪਾਈ, ਪੀਏ ਸਾਹਿਬ ਨੂੰ ਉੱਥੇ ਡੀਏ ਸਾਹਿਬ ਬਣਾ ਦਿੱਤਾ, ਹੋਰ ਬਣਾ ਕੇ ਉਹਨੂੰ ਇੱਕ ਨਾਲ ਹੋਰ ਆਗੂ ਸੀ ਉਹਨਾਂ ਦੇ ਘਰ ਲੈ ਗਏ। ਉਹ ਜਿਹੜਾ ਆਗੂ ਸੀ ਉਹਨੇ ਕਿਹਾ ਕਿ ਛੱਡੋ ਕਿਹੜਾ, ਆਪਾਂ ਪਾਰਲੀਮਾਨੀ ਸਕੱਤਰ ਦੇ ਨਾਲ ਗੱਲ ਕਰਦੇ ਹਾਂ। ਉਹਦੇ ਨਾਲ ਗੱਲ ਕੀਤੀ ਤੇ ਉਹਨੇ ਫੋਨ ਹੈ ਜਿਹੜਾ ਸਿੰਘ ਸਾਹਿਬ ਨੂੰ ਕਰ ਦਿੱਤਾ ਕਿ ਸਿੰਘ ਸਾਹਿਬ ਨੂੰ ਨਿਪਟਾਓ ਮਾਮਲਾ, ਨਹੀਂ ਤੇ ਸਵੇਰੇ ਮਾਂਜੇ ਜਾਵਾਂਗੇ। ਤਾਂ ਸਿੰਘ ਸਾਹਿਬ ਦੀ ਗ੍ਰੇਟ ਮਿੰਟ ਨਹੀਂ ਹੋਏ ਲੇਟ, ਉਹਨਾਂ ਨੇ ਨਾਲ ਦੀ ਨਾਲ ਮਾਮਲਾ ਦਿੱਤਾ ਲਪੇਟ। ਉਹ ਕਹਿੰਦੇ ਕਿ ਮਾਫ਼ੀ ਮੰਗ ਤੇ ਟਿਪ ਜਾ। ਉਹਨਾਂ ਨੇ ਮਾਫ਼ੀ ਮੰਗਾ ਕੇ ਇਸ ਰਾਤ ਦੇ ਹਨੇਰੇ 'ਚ ਹੋਏ ਗੁਨਾਹ ਨੂੰ ਰਾਤ ਦੇ ਹਨੇਰੇ 'ਚ ਮੁਨਸਫ ਬਣ ਕੇ ਨਿਬੇੜ ਦਿੱਤਾ। ਪਰ ਕੁੱਲ ਮਿਲਾ ਕੇ ਜੇ ਦੇਖੀਏ ਕਿ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪੰਥ ਦੇ ਰਹਿ ਪਰੇ ਹਾਂ, ਅਸੀਂ ਸਿੱਖਾਂ ਦੇ ਨੰਬਰਦਾਰ ਹਾਂ, ਉਹ ਵੇਖ ਲਓ ਉਹ ਕੀ ਕਰਦੇ ਆ ਕਿ ਉਹਨਾਂ ਦੇ ਜਿਹੜੇ ਸੱਜੇ ਖੱਬੇ ਘੁੰਮਣ ਵਾਲੇ ਲੋਕ ਆ, ਉਹ ਉੱਥੇ ਗੁੱਲ ਖਿਲਾਉਂਦੇ ਆ। ਤੇ ਉਹ ਲੋਕ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੀ ਰਹਿਬਰੀ ਕਰਦੇ ਆ, ਨੰਬਰਦਾਰੀ ਕਰਦੇ ਆ, ਉਹ ਰਾਤ ਨੂੰ ਫੋਨ ਕਰਕੇ ਉਹਨਾਂ ਦੇ ਸ਼ਰਮਨਾਕ ਕੰਮਾਂ ਤੇ ਇੱਕ ਢਾਲ ਬਣ ਕੇ ਪਰਦਾ ਪਾਉਂਦੇ ਆ। ਤੇ ਸਭ ਤੋਂ ਜ਼ਿਆਦਾ ਹਾਲਤ ਤਰਸਯੋਗ ਲੱਗਦੀ ਹੈ ਜਿਹੜੇ ਜਿਨ੍ਹਾਂ ਦੇ ਨਾਲ ਹੁਣ ਅਸੀਂ ਸਿੰਘ ਸਾਹਿਬ ਲਾ ਕੇ ਹਟੇ ਆ ਕਿ ਕਿਆ ਉਹਨਾਂ ਨੇ ਭੂਮਿਕਾ ਨਿਭਾਈ ਹੈ, ਕਿਆ ਭੂਮਿਕਾ ਨਿਭਾਈ। ਇੱਕ ਫੋਨ ਆਇਆ ਸਿੰਘਾਸਨ ਦੇ ਪਾਵਿਆਂ ਨੂੰ ਵੇਖ ਕੇ ਉਹਨਾਂ ਨੇ ਨਾਲ ਦੀ ਨਾਲ ਮਾਮਲਾ ਜਿਹੜਾ ਲਿਖਤੀ ਰੂਪ 'ਚ ਨਿਪਟਾ ਲਿਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਸ਼ਰਮਨਾਕ ਨੇ। ਘੱਟੋ ਘੱਟ ਇਹੋ ਜਿਹੇ ਬੰਦਿਆਂ ਨੂੰ ਧਾਰਮਿਕ ਨਹੀਂ ਤੇ ਫਿਰ ਘੱਟੋ ਘੱਟ ਜੋ ਕਾਨੂੰਨੀ ਸਜ਼ਾ ਬਣਦੀ ਹੈ, ਜੋ ਆਮ ਬੰਦੇ ਨੂੰ ਦਿੱਤੀ ਜਾਂਦੀ ਗਲਤੀ ਹੋਏ ਤੋਂ, ਉਹ ਸਜ਼ਾ ਦੇਣੀ ਚਾਹੀਦੀ ਸੀ, ਚਾਹੇ ਕੋਈ ਸੀ। ਪਰ ਇਹੋ ਜਿਹੇ ਮਾਮਲੇ ਪਹਿਲੇ ਨਹੀਂ, ਨਾ ਹੀ ਆਖਰੀ ਹੈ, ਨਾ ਕੋਈ ਸਮਾਂ ਪਹਿਲਾਂ ਹੀ ਇੱਥੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਇੱਕ ਮੁੱਖ ਸੇਵਾਦਾਰ ਦੇ ਘਰੋਂ, ਕਿਰਾਏ ਦੇ ਘਰ ਦੇ ਵਿੱਚੋਂ ਚਕਲਾ ਘਰ ਫੜਿਆ ਗਿਆ ਸੀਗਾ। ਸੋ ਇਹ ਕਾਰਵਾਈਆਂ ਨਹੀਂ ਹੁੰਦੀਆਂ, ਇਸੇ ਕਰਕੇ ਹੀ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਰਹਿੰਦੀਆਂ। ਬਿਲਕੁਲ ਸਹੀ ਗੱਲ ਜੀ। ਵਗਦੀ ਗੰਗਾ 'ਚ ਮੂੰਹ ਧੋਣ ਲਈ ਪੰਜਾਬੀ ਲੀਡਰਾਂ ਨੇ ਆਪਣਾ ਆਪ ਲੁਕਾਇਆ। ਇਹ ਹਥਿਆਰਾਂ ਦਾ ਮਾਮਲਾ ਹੈ ਜੀ। ਹਥਿਆਰ ਸਾਰੇ ਪੰਜਾਬ ਦੇ ਵਿੱਚ ਹੀ, ਤੁਹਾਨੂੰ ਪਤਾ ਪੰਜਾਬੀਆਂ ਦਾ ਹਾਲ ਇਹ ਆ ਕਿ ਹਥਿਆਰਾਂ ਨੂੰ ਭੱਜ ਕੇ ਪੈਂਦੇ ਆ ਜੀ। ਇਹ 22 ਮੰਤਰੀ MLA ਸੀਗੇ, 8 IAS ਅਫਸਰ, 20 IPS ਅਫਸਰ, 45 ਜਿਹੜੇ ਪੁਲਿਸ ਵਾਲੇ ਤੇ ਹੋਰ ਜਿਹੜੇ ਨਿੱਕੜ ਸ਼ੁੱਕੜ ਆ ਉਹਨਾਂ ਦੀ ਗਿਣਤੀ ਜਿਹੜੀ ਉਹ ਵੱਖਰੀ ਲਾ ਲਓ। ਇਹਨਾਂ ਸਾਰਿਆਂ ਨੂੰ ਇਸ ਸਰਕਾਰ ਦੇ ਵਿੱਚ ਅਕਾਲੀ ਭਾਜਪਾ ਦੀ ਜਿਹੜੀ ਆ ਦੂਰੀ ਪਾਰੀ ਚੱਲਦੀ ਪਈ ਹੈ। ਇਸ ਦੌਰਾਨ ਜਿਹੜੇ ਸਮਗਲਰਾਂ ਤੋਂ ਜਾਂ ਗੈਂਗਸਟਰਾਂ ਤੋਂ ਵਿਦੇਸ਼ੀ ਹਥਿਆਰ ਫੜੇ, ਉਹ ਸਾਰੇ ਬਾਂਦਰ ਵੰਡ ਦੇ ਤਹਿਤ ਇਹਨਾਂ ਨੂੰ ਕੌਡੀਆਂ ਦੇ ਭਾਅ ਵੰਡ ਦਿੱਤੇ ਗਏ ਜੀ। ਹੁਣ ਇਹਨਾਂ ਦੀ ਕੀਮਤ ਜਿਹੜੀ ਉਹ 10 ਕਰੋੜ ਰੁਪਈਆ ਬਣਦੀ ਸੀ, ਪਰ ਇਹ ਵੰਡੇ ਗਏ ਆ ਲਗਭਗ 1.5 ਕਰੋੜ 'ਚ। 10 ਕਰੋੜ ਉਹਨਾਂ ਦਾ ਬਾਜ਼ਾਰੀ ਰੇਟ ਸੀ। ਜੇ ਉਹ ਬੋਲੀ ਤੇ ਵੇਚੇ ਜਾਂਦੇ ਤੇ ਸ਼ਾਇਦ ਪੈਸਾ ਵੱਧ ਵੀ ਜਾਂਦਾ। 10 ਅਤੇ ਇਹਨਾਂ ਨੇ 1.5 ਕਰੋੜ ਦੇ ਵਿੱਚ ਉਹ ਸਾਰੇ ਵੰਡ ਦਿੱਤੇ। ਤੇ ਜਿਨ੍ਹਾਂ ਨੂੰ ਦਿੱਤੇ ਗਏ,
ਜਿਹੜੇ ਉਹਨਾਂ ਨੇ ਆਪਦੇ ਬਿਊਰੇ ਦਰਜ ਕਰਵਾਏ। ਜਿਹੜਾ ਹੁਣ ਕਮਲ ਸ਼ਰਮਾ ਸੀ, ਉਹ ਜਿਹੜਾ ਉਸ ਸਮੇਂ ਤਤਕਾਲੀਨ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸੀ, ਉਹਨੇ ਕਮਲ ਸ਼ਰਮਾ ਉੱਥੇ ਨਾਂ ਜ਼ਰੂਰ ਲਿਖਾਇਆ, ਨਾਲ ਇਹ ਨਹੀਂ ਦੱਸਿਆ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹਾਂ ਜੀ। ਜੋਸ਼ੀ ਹੈ ਜਿਹੜਾ, ਉਹਨੇ ਵੀ ਆਪਣੇ ਇੱਕ ਭਰਾ ਨੂੰ ਦਬਾਇਆ ਤੇ ਉਹਦੇ ਵਿੱਚ ਉਹਦਾ ਕੋਈ ਪਤਾ ਪੁਤਾ ਲਿਖਿਆ ਹੀ ਨਹੀਂਗਾ, ਸਿੱਧਾ ਬਸ ਉਹਦੇ ਜਿਹੜਾ ਉਹਦਾ ਕਲਾਥ ਹਾਊਸ ਹੈ, ਕੱਪੜੇ ਵਾਲਾ ਜਿਹੜਾ ਉਹਦਾ ਹੈ ਕਾਰੋਬਾਰ ਦਾ ਸਥਾਨ ਟਿਕਾਣਾ, ਉਹਦਾ ਨਾਂ ਪਾ ਕੇ ਉਹਦੇ ਨਾਂ ਤੇ ਉਹਨੇ ਜਾਰੀ ਕਰਵਾ ਲਿਆ ਬਸਤੌਰ। ਇੱਕ ਹੋਰ ਅਜਮੇਰ ਸਿੰਘ ਲੱਖੋਵਾਲ, ਕਿਸਾਨਾਂ ਦੇ ਮਸੀਹਾ, ਬਹੁਤ ਧਾਕੜ ਨੇਤਾ, ਉਹ ਵੀ ਲੈ ਗਏ। ਉਹ ਵੀ ਉਹਨਾਂ ਨੇ ਨਾਲ ਲੱਖੋਵਾਲ ਲਾਇਆ ਹੀ ਨਹੀਂ, ਉਹ ਇਕੱਲੇ ਅਜਮੇਰ ਸਿੰਘ ਦੇ ਨਾਂ ਤੇ ਲੈ ਗਏ। ਉਹਨਾਂ ਨੇ ਮੰਡੀਕਰਨ ਬੋਰਡ ਦਾ ਚੇਅਰਮੈਨ ਇਹ ਵੀ ਨਹੀਂ ਦੱਸਿਆ, ਉਦੋਂ ਉਹ ਅਜਮੇਰ ਸਿੰਘ ਬਣ ਗਿਆ। ਵੈਸੇ ਅੱਗੇ ਪਿੱਛੇ ਨਾਲ ਭਾਰਤੀ ਜਨਤਾ ਪਾਰਟੀ, ਭਾਰਤੀ ਕਿਸਾਨ ਯੂਨੀਅਨ, ਪਤਾ ਨਹੀਂ ਕਿੰਨਾ ਕੁਛ ਲਾਈ ਫਿਰਦੇ ਆ, ਪਰ ਜਦੋਂ ਉਹਨਾਂ ਨੇ ਇਹ ਫੁੱਲੜੀ ਚੁੱਕਣੀ ਸੀ, ਉਦੋਂ ਉਹ ਵੀ ਅਜਮੇਰ ਸਿੰਘ ਬਣ ਗਏ ਇਕੱਲੇ, ਸਭ ਕੁਛ ਲਾ ਕੇ ਘਰੇ ਰੱਖ ਗਏ। ਸੋ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਉਹ ਸਾਹਮਣੇ ਆ ਰਹੇ ਆ ਕਿ ਜੋਸ਼ੀ ਹੋਇਆ, ਬੈਂਸ ਹੋਏ, ਇਹਨਾਂ ਸਾਰਿਆਂ ਨੇ ਪਤੇ ਹੀ ਆਪਣੇ ਜਿਹੜੇ ਜਾਂ ਨਾ ਉਹ ਅੱਧੇ ਅਧੂਰੇ ਲਿਖਾਏ। ਹੁਣ ਇਹ ਆਪਣੇ ਆਪ ਦੇ ਵਿੱਚ ਬੜਾ ਵਿਚਿੱਤਰ ਮਾਮਲਾ ਹੈ ਕਿ ਇੱਕ ਤੇ ਬਾਂਦਰ ਵੰਡ ਹੋਈ, ਸਸਤੇ ਰੇਟਾਂ ਤੇ ਹਥਿਆਰ ਦਿੱਤੇ ਗਏ, ਔਰ ਜਿਹੜੇ ਪਤੇ ਤੇ ਨਾਂ, ਉਹ ਨਾਂ ਸਰਨਾਮੇ, ਉਹ ਵੀ ਅੱਧੇ ਅਧੂਰੇ ਲਿਖਾਏ ਗਏ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਛੇੜ ਪਾਈ ਸੀ ਕੈਪਟਨ ਅਮਰਿੰਦਰ ਸਿੰਘ ਨੇ। ਅੱਜ ਵੈਸੇ ਉਹ ਵਿਰੋਧ ਕਰ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀ 2003 ਤੋਂ 2007 ਤੱਕ, ਉਹਨਾਂ ਨੇ ਵੀ ਇਹੋ ਕੁਝ ਕੀਤਾ ਸੀ। ਲਗਭਗ 3-4 ਕਰੋੜ ਦੇ ਹਥਿਆਰ ਉਹਨਾਂ ਨੇ ਮਹਿਜ਼ 40 ਲੱਖ ਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਚੁਕਾਤੇ ਸੀਗੇ। ਇਹ ਬਾਜਵਾ ਹੈ, ਫਲਾਣਾ ਹੈ, ਉਹਨਾਂ ਦੇ ਆਪਣੇ ਜਿਹੜੇ ਚਹੇਤੇ ਸੀ, ਤੇ ਉਹੀ ਕੁਛ ਇਸ ਸਰਕਾਰ ਨੇ ਕੀਤਾ। ਇਹਨਾਂ ਨੇ ਵੱਟ ਕੱਢ ਦਿੱਤੇ, ਇਹਨਾਂ ਨੇ 10 ਕਰੋੜ ਦੇ ਹਥਿਆਰ ਸੀਗੇ ਜਿਹੜੇ ਉਹ ਆਪਣੇ ਚਹੇਤਿਆਂ ਨੂੰ ਵੰਡ ਦਿੱਤੇ। ਸੋ ਇਸ ਮਾਮਲੇ 'ਚ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕੀ ਮਾਪਦੰਡ ਜਿਹੜੇ ਆ ਉਹ ਸਹੀ ਰੱਖੇ ਗਏ, ਪੈਮਾਨੇ ਜਿਹੜੇ ਉਹਨਾਂ ਤੇ ਜਿਹੜੀ ਕਾਗਜ਼ੀ ਕਾਰਵਾਈ ਹੋਈ ਕਿ ਉਹ ਪੂਰੀ ਸੀ, ਜੇ ਅੱਧੀ ਅਧੂਰੀ ਆ ਤੇ ਇਹਦੇ 'ਚ ਜਾਂਚ ਕਰਨੀ ਜਿਹੜੀ ਬਣਦੀ ਹੈ। ਔਰ ਦੂਜੀ ਗੱਲ, ਜੇ ਸਹੀ ਰੇਟ ਮਿਲ ਜਾਂਦਾ ਤੇ ਆ ਜਿਹੜੇ ਹੋਮਗਾਰਡ ਵਾਲੇ ਵਿਚਾਰੇ 303 ਰਾਈਫਲਾਂ ਚੁੱਕੀ ਫਿਰਦੇ ਆ, ਮੇਰੇ ਖਿਆਲ ਨਾਲ ਇੰਨੇ ਪੈਸਿਆਂ ਨਾਲ ਪੰਜਾਬ ਪੁਲਿਸ ਨੂੰ ਵਧੀਆ ਹਥਿਆਰ ਲੈ ਕੇ ਦਿੱਤੇ ਜਾ ਸਕਦੇ ਸੀ। ਜੀ ਬਿਲਕੁਲ, ਪਰ ਇਹ ਜਾਂਚ ਦਾ ਮਿੰਟੂ ਜੀ ਫਾਇਦਾ ਫੂਦਾ ਤੇ ਕੋਈ ਹੋਣਾ ਨਹੀਂ। ਜਾਂਚ ਹੋ ਵੀ ਜਾਊਗੀ ਤੇ ਨਿਕਲਣਾ ਕੀ ਆ ਬਾਅਦ ਚ, ਉਹੀ ਕੁਛ ਪਤਾ ਹੀ ਆ ਸਾਰਿਆਂ ਨੂੰ। ਹਾਂ ਬਿਲਕੁਲ ਜੀ, ਜਦੋਂ ਹੁਣ ਤੇ ਮਸਲਾ ਇਹ ਬਣਿਆ ਪਿਆ ਕਿ ਜਾਂਚ ਦੀ ਵੀ ਜਾਂਚ ਕਰਾਉਣੀ ਪੈਂਦੀ ਹੈ। ਬਿਲਕੁਲ, ਵਿੱਚ ਜਾਂਚ ਵੀ ਗੜਬੜ ਹੋ ਜਾਂਦੀ ਹੈ ਜੀ। ਤੇ ਅਗਲੀ ਗੱਲ ਕਰੀਏ, ਪੰਜਾਬ ਜਿਹੜੀ ਆ ਭਾਜਪਾ ਹੈ ਪੰਜਾਬ ਦੀ, ਉਹਨਾਂ ਨੇ ਆਪਣੇ ਪੱਧਰ ਤੇ ਕਿਸਾਨ ਖੁਦਕੁਸ਼ੀਆਂ ਦੇ ਵੇਰਵੇ ਇਕੱਤਰ ਕਰਨੇ ਸ਼ੁਰੂ ਕੀਤੇ ਆ। ਇਹਨਾਂ ਨੇ ਨਸ਼ੇ ਵਾਲੇ ਵੀ ਵੇਰਵੇ ਇਕੱਠੇ ਕਰ ਲਏ ਸੀਗੇ ਪਿਛਲੇ ਸਾਲ, ਔਰ ਉਸ ਤੋਂ ਬਾਅਦ ਉਹ ਜਿਹੜੀ ਰਿਪੋਰਟ ਇਹਨਾਂ ਨੇ ਲਾਗੂ ਕੀਤੀ ਸੀ ਅੱਧੀ ਅਧੂਰੀ, ਜਿਹੜੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਏਮਸ ਦੇ ਜ਼ਰੀਏ ਇਹ ਆંકੜੇ ਇਕੱਠੇ ਕਰਵਾਏ ਆ, ਜਿਨ੍ਹਾਂ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਡੇ ਤਾਂ ਇੱਥੇ ਬਿਲਕੁਲ ਥੋੜੇ ਜਿਹੇ ਬੰਦੇ ਨਸ਼ਾ ਕਰਦੇ ਆ, ਸਾਨੂੰ ਬਦਨਾਮ ਕੀਤਾ ਜਾ ਰਿਹਾ। ਉਹ ਵੀ ਆંકੜੇ ਇਹਨਾਂ ਨੇ ਇਹਨਾਂ ਤੋਂ ਅੱਡ ਤੇ ਇਹਨਾਂ ਤੋਂ ਚੋਰੀਆਂ ਇਕੱਠੇ ਕੀਤੇ ਸੀਗੇ। ਹਾਲਾਂਕਿ ਉਹਨਾਂ ਨੇ ਸਿਰਫ 10 ਜ਼ਿਲ੍ਹਿਆਂ ਦੇ ਜਾਰੀ ਕੀਤੇ ਸਨ, ਕਿਉਂਕਿ ਬਾਅਦ ਦੇ ਵਿੱਚ ਇਹਨਾਂ ਦੀ ਸੈਟਲਮੈਂਟ ਹੋ ਗਈ। ਪਤੀ ਪਤਨੀ ਦਾ ਰਿਸ਼ਤਾ ਜੋ ਹੋਇਆ, ਪਲ ਦੇ ਵਿੱਚ ਇਹ ਨਿੰਮ ਬਣ ਜਾਂਦੇ, ਪਲ ਦੇ ਵਿੱਚ ਇਹ ਜਿਹੜੇ ਆ ਖਿਚੜੀ ਹੋ ਜਾਂਦੇ। ਸੋ ਉਹ ਰਿਪੋਰਟ ਜਿਹੜੀ ਅੱਧੀ ਅਧੂਰੀ ਕਰਕੇ ਫਿਰ ਇਹਨਾਂ ਨੇ ਜਾਨ ਛੁਡਾ ਲਈ। ਹੁਣ ਇਹਨਾਂ ਨੇ ਕਿਸਾਨ ਖੁਦਕੁਸ਼ੀਆਂ ਦੇ ਜਿਹੜੇ ਇਹ ਸਭ ਕੁਛ ਵੇਰਵੇ ਤੱਥ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ। 3 ਮੈਂਬਰੀ ਕਮੇਟੀ ਬਣਾਈ ਹੈ, ਜੋਧਪੁਰ ਤੋਂ ਇਹਦੀ ਸ਼ੁਰੂਆਤ ਹੋਈ ਹੈ, ਜਿੱਥੇ ਮਾਂ ਪੁੱਤ ਖੁਦਕੁਸ਼ੀ ਕਰਕੇ ਸਨ ਬੀਤੇ ਦਿਨ। ਹੁਣ ਇਹ ਵੇਖੋ ਕਮਾਲ ਦੀ ਗੱਲ ਆ ਕਿ ਇੱਥੇ ਵੀ ਸਰਕਾਰ ਇਹਨਾਂ ਦੀ, ਕੇਂਦਰ ਦੇ ਵਿੱਚ ਵੀ ਸਰਕਾਰ ਇਹਨਾਂ ਦੀ, ਤੇ ਕਮੇਟੀ ਬਣਾ ਰਹੇ 3 ਮੈਂਬਰੀ, ਕਿਉਂ ਜਾਂਚ ਕਰਨਗੇ। ਹੁਣ ਦੇਖੋ, ਤੁਹਾਡੀ ਅਫਸਰ ਸਿਆਹੀ, ਤੁਹਾਡੀਆਂ ਨੀਤੀਆਂ, ਤੁਹਾਡੇ ਵਿਭਾਗ ਤੇ ਤੁਹਾਡੇ ਰਾਜਨੇਤਾ ਜਿਹੜੇ ਉਹ ਵੇਰਵੇ ਇਕੱਠੇ ਕਰਦੇ ਫਿਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਵੇਰਵੇ ਇਕੱਠੇ ਕਰਨ ਦੇ ਬਹਾਨੇ ਇਹ ਹਮਦਰਦੀ ਜੁਟਾਈ ਜਾ ਰਹੀ ਹੈ ਕਿ ਉੱਥੇ ਸੱਥਰਾਂ ਤੇ ਬਹਿਣਗੇ, ਮਿੱਠੀਆਂ ਗੱਲਾਂ ਕਰਨਗੇ, ਭਰੋਸੇ ਦੇਣਗੇ, ਇਹੋ ਜਿਹਾ ਕਰਨਗੇ। ਕਿਉਂਕਿ ਅਰਵਿੰਦ ਕੇਜਰੀਵਾਲ ਵੀ ਆ ਰਿਹਾ, ਉਹ ਵੀ ਹੁਣ ਤੁਰੇ ਫਿਰਦੇ ਆ ਇਹਨਾਂ ਮਸਲਿਆਂ ਤੇ। ਕਾਂਗਰਸ ਹੈ ਜਿਹੜੀ, ਉਹ ਵੀ ਇਹਨਾਂ ਮਸਲਿਆਂ ਨੂੰ ਵਿਚਾਰਦੀ ਫਿਰਦੀ ਹੈ, ਉਹ ਵੀ ਸੰਘਰਸ਼ ਕਰਦੇ ਫਿਰਦੇ ਆ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਉਹ ਆਪਣੇ ਪੱਧਰ ਤੇ ਇਹ ਸਾਰਾ ਕੁਛ ਕਰਦੀ ਪਈ ਹੈ। ਹੁਣ ਦੇਖੋ, ਉਹ ਲੋਕ ਜਿਹੜੇ ਲੋਕ ਸੈਂਟਰ 'ਚ ਬੈਠੇ, ਜਿਹੜੇ ਲੋਕ ਇੱਥੇ ਰਾਜ ਕਰਦੇ ਆ, ਉਹ ਜਾ ਕੇ ਹੁਣ ਘਰਾਂ ਦੇ ਵਿੱਚੋਂ ਤੱਥ ਇਕੱਠੇ ਕਰਨਗੇ। ਕੀ ਗੱਲ ਹੈ, ਤੁਸੀਂ ਕੇਂਦਰ ਤੋਂ ਕੋਈ ਕਮੇਟੀ ਨਹੀਂ ਬਣਾ ਸਕਦੇ? ਜੇ ਤੁਸੀਂ ਪਠਾਨਕੋਟ ਹਮਲੇ ਲਈ ਸੰਸਦੀ ਕਮੇਟੀ ਬਣਾ ਸਕਦੇ ਹੋ, ਜੇ ਤੁਸੀਂ ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ
ਸੰਸਦੀ ਕਮੇਟੀ ਬਣਾ ਸਕਦੇ ਹੋ। ਤਾਂ ਕੀ ਇਸ ਕ੍ਰਾਈਸਿਸ ਲਈ ਜਿਹੜਾ ਕਿ ਇਸ ਸਮੇਂ ਪੰਜਾਬ ਦੀ ਹੋਂਦ ਲਈ ਖਤਰਾ ਬਣਿਆ ਪਿਆ, ਤੁਸੀਂ ਇਹਦੇ ਲਈ ਕਮੇਟੀ ਨਹੀਂ ਬਣਾ ਸਕਦੇ, ਸੰਸਦੀ ਕਮੇਟੀ ਬਣਾ ਕੇ ਕਿ ਸਾਰਾ ਕੁਛ ਇਹਦੀ ਮੂਲ ਵਜ੍ਹਾ ਕੀ ਹੈ? ਪਰ ਅਸਲ ਦੇ ਵਿੱਚ ਇੱਥੇ ਸਿਆਸਤ ਹੁੰਦੀ, ਇੱਥੇ ਸੱਤਰਾਂ ਤੇ ਵੀ ਸਿਆਸਤ, ਇੱਥੇ ਸਿਵਿਆਂ ਤੇ ਵੀ ਸਿਆਸਤ, ਤੇ ਸਿਆਸਤ ਦਾ ਹਾਲ ਇਹ ਹੈ ਮੇਰੇ ਦੇਸ਼ ਦਾ कि मत पूछ हाल मेरे देश की सियासत का, जैसे वेश्या गुजरी हो अयाशों के बीच, वो हाल है जी। अयाशां दे विच जिहड़ी है वैश्यागिरी होई है जी जी। अगली गल करिए, बादल नूं घेरन चाहते कांग्रेसियां ने, पुलिस वालों लाठी चार्ज। ਉਹੀ ਗੱਲ ਹੋਈ ਜੀ, ਮੈਂ ਜਿਹੜੀ ਗੱਲ ਕਹਿ ਕੇ ਹਟਿਆ ਕਿ ਭਾਰਤੀ ਜਨਤਾ ਪਾਰਟੀ ਆਪਣੇ ਪੱਧਰ ਤੇ ਇਹ ਸਭ ਕੁਛ ਕਰ ਰਹੀ ਹੈ, ਆਮ ਆਦਮੀ ਪਾਰਟੀ ਆਪਣੇ ਪੱਧਰ ਤੇ ਬਾਦਲ ਸਾਹਿਬ ਤੇ ਕਿਸਾਨਾਂ ਦੇ ਕਰ ਹੀ ਰਹੇ ਜੋ ਕੁਛ ਕਰ ਰਹੇ। ਤਾਂ ਹੁਣ ਕਾਂਗਰਸ ਵਾਲੇ ਵੀ ਤੁਰ ਪਿਆ ਕਿ ਤਾਏ ਦੀ ਧੀ ਚੱਲੀ ਮੈਂ ਕਿਉਂ ਕੱਲੀ, ਉਹਨਾਂ ਨੇ ਵੀ ਜਾ ਕੇ ਬਾਦਲ ਨੂੰ ਘੇਰਨ ਦਾ ਪ੍ਰੋਗਰਾਮ ਬਣਾ ਲਿਆ। ਹੁਣ ਬਾਦਲ ਸਾਹਿਬ ਤੇ ਮੁਕਤਸਰ ਗਏ, ਹਰੀ ਸਿੰਘ ਜੀਰਾ ਜਿਹੜੇ ਮੁਕਤਸਰੋਂ ਥੋੜੀ ਦੂਰ ਬੈਠੇ ਨੇ, ਉਹਨਾਂ ਦੀ ਅਗਵਾਈ ਚ ਸਾਰਾ ਕੁਛ ਜਿਹੜਾ ਅੱਜ ਕੱਢਿਆ ਜਾ ਰਿਹਾ ਸੀਗਾ, ਜਿਹੜਾ ਘਿਰਾਓ ਕਰਨ ਦਾ ਸਾਰਾ ਜਲੂਸ, ਤਾਂ ਉਹ ਮੁਕਤਸਰੋਂ ਗਏ ਨੇ, ਇੱਥੇ ਘੇਰ ਲੈਂਦੇ। ਇੱਥੇ ਕੱਲ ਉਹਨਾਂ ਨੇ ਲਾਈਨਮੈਨਾਂ ਨੇ ਘੇਰ ਲਿਆ ਇਹਨਾਂ ਨੂੰ, ਤੇ ਇਹ ਵੀ ਘੇਰ ਲੈਂਦੇ ਆ ਕੇ, ਪਰ ਇਹਨਾਂ ਨੇ ਚੰਡੀਗੜ੍ਹ ਘੇਰਨ ਦਾ ਬਣਾਇਆ ਸੀ ਕਿ ਉੱਥੇ ਵਾਹਵਾ ਸੁਰਖੀਆਂ ਜਿਹੜੀਆਂ ਬਣ ਜਾਣਗੀਆਂ, ਪਰ ਸੁਰਖੀਆਂ ਬਣਾਉਣ ਗਏ ਇਹਨਾਂ ਦੇ ਪਿੰਡੇ ਸੁਰਖ ਹੋ ਗਏ। ਉਹਨਾਂ ਨੇ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਇਹਨਾਂ ਨੂੰ, ਨਾਲੇ ਜਲ ਤੋਪਾਂ ਭਰਾਈਆਂ, ਕਿਸੇ ਦੀ ਪੱਗ ਲੈ ਗਈ, ਕਿਸੇ ਦੀ ਪਜਾਮੀ ਲੈ ਗਈ। ਉਹ ਬਹੁਤ ਬੁਰੀਆਂ ਤਸਵੀਰਾਂ ਨੇ। ਹਮਦਰਦੀ ਵੀ ਹੁੰਦੀ ਆ ਕਿ ਸਿਆਸਤ ਲਈ ਕੀ ਕੁਛ ਕਰਨਾ ਪੈਂਦਾ। ਇਹ ਗੱਲ ਵੱਖਰੀ ਆ ਕਿ ਜਿਹੜੇ 400-500 ਰੁਪਏ ਮੀਟਰ ਵਾਲੇ ਖੱਦਰ ਵਾਲੇ ਹੁੰਦੇ ਆ ਉਹ ਬਚ ਜਾਂਦੇ ਆ, ਤੇ ਜਿਹੜੇ ਮਾਤੜ ਹੁੰਦੇ ਆ ਕਿ ਕਾਂਗਰਸ ਸਾਡੀ ਮਾਂ ਪਾਰਟੀ ਆ, ਉਹ ਵਲੇਟੇ ਜਾਂਦੇ ਆ। ਤਾਂ ਇਹਨਾਂ ਨੇ ਜਿਹੜਾ ਮੁੱਦਾ ਚੁਣਿਆ ਸੀ ਉਹ ਇਹ ਸੀ, ਇਹ ਕਹਿੰਦੇ ਕਿ ਜੀ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ, ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਆ, ਇਸ ਕਰਕੇ ਅਸੀਂ ਘਿਰਾਓ ਕਰਨ ਚੱਲੇ ਆ। ਹੁਣ ਵੇਖੋ 10 ਸਾਲ ਇਹ ਸੱਤਾ ਭੋਗ ਕੇ ਗਏ, 2 ਸਾਲ ਪਹਿਲਾਂ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ, 60 ਸਾਲ ਇਹਨਾਂ ਨੇ ਮੁਲਕ ਤੇ ਰਾਜ ਕੀਤਾ ਹੈ। 1991 ਜਦੋਂ ਇਹਨਾਂ ਨੇ ਵਿਕਾਸ ਦਾ ਮਾਡਲ ਜਿਹੜਾ ਆਧੁਨਿਕ ਵਿਕਾਸ ਮਾਡਲ ਜਿਹਨੂੰ ਕਹਿ ਦਿੰਦੇ ਆ, ਇਹ ਇਹਨਾਂ ਨੇ ਲਿਆਂਦਾ, ਜਿੱਥੋਂ ਕਿਸਾਨ ਦੀ ਬਰਬਾਦੀ ਦਾ ਮੁੱਢ ਭੱਜਾ। ਇਹਨਾਂ ਨੂੰ ਪਰ ਬਹੁਤਿਆਂ ਨੂੰ ਪਤਾ ਨਹੀਂ ਹੋਣਾ, ਕਾਂਗਰਸੀਆਂ ਨੂੰ, ਡਾਂਗਾ ਖਾਣ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਕਿਸਾਨ ਦੀ ਬਰਬਾਦੀ ਦਾ ਮੁੱਢ ਉਹਨਾਂ ਲੋਕਾਂ ਨੇ ਬੰਨਿਆ ਸੀ ਜਿਨ੍ਹਾਂ ਨੂੰ ਤੁਸੀਂ ਦੇਸ਼ ਦੇ ਸਭ ਤੋਂ ਇਮਾਨਦਾਰ ਪ੍ਰਧਾਨ ਮੰਤਰੀ ਕਹਿੰਦੇ ਹੋ। ਉਹਨਾਂ ਦੀਆਂ ਆਰਥਿਕ ਨੀਤੀਆਂ ਦਾ ਸਿੱਟਾ ਕਿ ਕਿਸਾਨ ਹੈ ਅੱਜ ਜਿਹੜਾ ਤਬਾਹ ਹੋ ਗਿਆ। ਪਰ ਫਿਰ ਵੀ ਰਾਜਨੀਤੀ ਕਰਨੀ ਹੈ, ਕਰੀ ਜਾਂਦੇ ਆ, ਪਰ ਇਹਨਾਂ ਨੂੰ ਸੱਟਾਂ ਦਾ ਦਰਦ ਬਹੁਤਾ ਨਹੀਂ ਮਹਿਸੂਸ ਕਰਨਾ ਚਾਹੀਦਾ। ਜੇ ਕਰਨਾ ਤੇ ਫਿਰ ਇਹਨਾਂ ਨੂੰ ਵੇਲਾ ਯਾਦ ਕਰਨਾ ਚਾਹੀਦਾ। ਉਹ ਜਦੋਂ ਸਕੂਲਾਂ 'ਚ ਪੜ੍ਹਦੇ ਜਵਾਕ ਵੀ ਆਖਣ ਲੱਗ ਪਏ ਸਨ ਕੈਪਟਨ ਸਰਕਾਰ ਵੇਲੇ ਕਿ ਉਹ ਜਦੋਂ ਮਾਸਟਰ ਡੰਡਾ ਮਾਰਦੇ ਸੀ ਤੇ ਪਾਸੇ ਹੋ ਕੇ ਆਉਂਦੇ ਸੀ, ਕੋਈ ਗੱਲ ਨਹੀਂ ਮਾਸਟਰਾ ਕੁੱਟ ਲਾ, ਵੱਡਾ ਹੋ ਕੇ ਸਿਪਾਹੀ ਲੱਗੂ ਤੇ ਡਿਊਟੀ ਲਵਾਉ ਮਟਕਾ ਚੌਂਕ 'ਚ। ਜੀ 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 ਬਿਲਕੁਲ ਜੀ, ਇੱਦਾਂ ਫਿਰ ਪੜਾਸ ਕੱਢਦੇ ਨੇ। ਪੰਜਾਬ ਦੇ ਵਿੱਚ ਇੱਕ ਹੋਰ ਗੈਂਗਵਾਰ, ਇੱਕ ਦੀ ਮੌਤ, ਇੱਕ ਜ਼ਖਮੀ। ਇਹ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਹੈ ਜੀ ਅੱਜ। ਇਹਦੇ ਵਿੱਚ ਸੋਨੂ ਕੰਗਲਾ ਗੈਂਗ ਦੇ ਨਾਮ ਤੇ ਜਿਹੜਾ ਗੈਂਗ ਚੱਲਦਾ ਸੀ ਕੋਈ, ਉਸ ਗੈਂਗ ਤੇ ਇੱਕ ਬੌਬੀ ਮਲਹੋਤਰਾ ਦੇ ਗੈਂਗ ਨੇ ਫਾਇਰਿੰਗ ਕੀਤੀ ਹੈ, ਜਿਹਦੇ 'ਚ ਹਰੀਆ ਨਾਂ ਦਾ ਇੱਕ ਗੈਂਗਸਟਰ ਮਾਰਿਆ ਗਿਆ, ਇੱਕ ਹੋਰ ਜਿਹੜਾ ਜ਼ਖਮੀ ਦੱਸਿਆ ਜਾਂਦਾ ਹੈ। ਹੁਣ ਕੱਲ੍ਹ ਹੀ ਇੱਥੋਂ ਦਾ DGP ਹੈ ਜਿਹੜਾ, ਉਹ ਗੱਲ ਕਹਿੰਦਾ ਕਿ ਅਸੀਂ ਜੰਗ ਛੇੜ ਦਿੱਤੀ ਹੈ ਗੈਂਗਸਟਰਾਂ ਦੇ ਖਿਲਾਫ, ਅਸੀਂ ਚੁਣ ਕੇ ਅਸੀਂ ਉਹਨਾਂ ਦੀਆਂ ਹਿਸਟਰੀਆਂ ਬਣਾਵਾਂਗੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਾਂਗੇ, ਇਹ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ। ਕੱਲ੍ਹ ਹੀ ਕਹਿ ਕੇ ਹਟਿਆ ਸੁਰੇਸ਼ ਅਰੋੜਾ, ਪਰ ਅੱਜ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਗੈਂਗਵਾਰ ਹੋ ਜਾਂਦੀ। ਇਹਦਾ ਮਤਲਬ ਆ ਕਿ ਜਿੰਨੀ ਕੁ ਗੰਭੀਰਤਾ ਦੇ ਨਾਲ ਅਖਬਾਰ ਨੂੰ ਜਿਹੜੇ ਇੱਥੋਂ ਦੇ ਆਮ ਲੋਕ ਲੈਂਦੇ ਆ, ਉਹਨੇ ਕੁ ਇਹਨਾਂ ਦੇ ਬਿਆਨਾਂ ਨੂੰ ਗੰਭੀਰਤਾ ਦੇ ਨਾਲ ਗੈਂਗਸਟਰ ਲੈਂਦੇ ਆ ਕਿ ਚਲੋ ਕੋਈ ਗੱਲ ਨਹੀਂ, ਇਹਨਾਂ ਨੇ ਖਬਰ ਲਵਾਉਣੀ ਸੀ, ਲਵਾ ਲਈ ਹੈ, ਹੋਣਾ ਕਰਨਾ ਕੁਛ ਨਹੀਂ। ਤਾਂ ਉਹ ਇਸੇ ਬੇਖੌਫਤਾ ਦੇ ਨਾਲ ਇਹ ਜਿਹੜੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ। ਇਹ ਜਿਹੜੇ ਬੌਬੀ ਮਲਹੋਤਰਾ, ਇਹ ਗੈਂਗ ਵੇਖ ਲਓ ਕਿ ਕੱਲ ਹੀ ਇੱਕ ਮੁੰਡਾ ਘਰੋਂ ਅਗਵਾ ਕਰਕੇ, ਕਰਨਵੀਰ ਸਿੰਘ ਨਾਂ ਸੀ ਉਹਦਾ, ਉਹਨੂੰ ਮਾਰਿਆ ਇਹਨਾਂ ਨੇ। ਕੱਲ ਦੀ ਘਟਨਾ ਹੈ ਕਿ ਉਹਨੂੰ ਮਾਰ ਕੇ ਸੁੱਟਿਆ, ਔਰ ਅਗਲੇ ਦਿਨ ਉਹ ਫਿਰ ਗੈਂਗਵਾਰ ਕਰਦੇ। ਇਹਦਾ ਮਤਲਬ ਕਿ ਜਿਹੜੇ ਸੁਰੇਸ਼ ਅਰੋੜਾ ਹੋਰਾਂ ਦੇ ਦਾਅਵੇ ਵਾਅਦੇ ਜਾਂ ਜਿਹੜੇ ਇਹ ਪੱਟਾਂ ਤੇ ਹੱਥ ਮਾਰ ਕੇ ਲਲਕਾਰੇ, ਇਹਨਾਂ ਸਾਰਿਆਂ ਦਾ ਅਸਰ ਇਹਨਾਂ ਗੈਂਗਾਂ ਤੇ ਗੈਂਗਸਟਰਾਂ ਤੇ ਕੋਈ ਨਹੀਂ ਹੈਗਾ। ਅਸਲ ਦੇ ਵਿੱਚ ਇਹ ਦਾਅਵਿਆਂ ਦੇ ਨਾਲ ਗੈਂਗਵਾਰ ਨਹੀਂ ਰੁਕਣੇ। ਇਹ ਰੋਕਣ ਲਈ ਤੁਹਾਨੂੰ ਖੁਫੀਆ ਤੰਤਰ ਮਜ਼ਬੂਤ ਕਰਨਾ ਪੈਣਾ ਕਿ ਘਟਨਾ ਵਾਪਰੇ ਨਾ।
ਜਦੋਂ ਉਹ ਪਹੁੰਚ ਗਏ ਮਿੱਥੇ ਟਿਕਾਣੇ ਤੇ ਗੈਂਗਸਟਰ, ਗੋਲੀ ਚੱਲ ਗਈ, ਫਿਰ ਨੁਕਸਾਨ ਹੋਣਾ ਹੀ ਹੋਣਾ। ਤਾਂ ਇਹਦੇ ਲਈ ਖੁਫੀਆ ਤੰਤਰ ਮਜ਼ਬੂਤ ਕਰਨ ਦੀ ਲੋੜ ਹੈ। ਔਰ ਖੁਫੀਆ ਤੰਤਰ ਤੇ ਇਹਨਾਂ ਦਾ ਇਹੋ ਜਿਹਾ ਕਿ ਅਲਰਟ ਹੋਏ ਚੋਂ ਅੱਤਵਾਦੀ ਜਿਹੜੇ ਉਹ ਪਠਾਨਕੋਟ 에ਅਰਬੇਸ ਸਟੇਸ਼ਨ 'ਚ ਵੜ ਕੇ, ਹੋਰ ਤੇ ਛੱਡੋ, ਕੱਲ ਇਹਨਾਂ ਨੂੰ ਪਤਾ ਸੀ ਕਿ ਰੋੜਾਂ ਵਾਲੀ ਪਿੰਡ ਦੇ ਵਿੱਚ ਕੁਛ ਨਾ ਕੁਛ ਐਕਸ਼ਨ ਹੋਣਾ ਲੰਬੀ ਹਲਕੇ ਦੇ ਵਿੱਚ। ਇੱਥੋਂ ਤੱਕ ਇਹਨਾਂ ਨੇ ਕਿ ਜਿਹੜੇ ਪੰਚਾਇਤੀ ਬੰਦੇ ਆ ਕੇ ਬਹਿੰਦੇ ਪ੍ਰਕਾਸ਼ ਸਿੰਘ ਬਾਦਲ ਦੇ ਅਗਲੇ ਪਾਸੇ, ਜਿਨ੍ਹਾਂ ਨੇ ਆ ਕੇ ਮੰਗਾਂ ਰੱਖਣੀਆਂ ਹੁੰਦੀਆਂ, ਇਹਨਾਂ ਨੇ ਉੱਥੇ ਵੀ ਪੁਲਿਸ ਵਾਲੇ ਬਿਠਾ ਦਿੱਤੇ। ਪਰ ਫਿਰ ਵੀ ਜਿਹੜੇ ਬੇਰੁਜ਼ਗਾਰ ਲਾਈਨਮੈਨ ਸੀ ਉਹ ਬਾਦਲ ਦੀਆਂ ਗੱਡੀਆਂ ਤੱਕ ਪਹੁੰਚ ਗਏ। ਸੋ ਇਹੋ ਜਿਹਾ ਤਾਂ ਇਹਨਾਂ ਦਾ ਖੁਫੀਆ ਤੰਤਰ ਹੈ ਕਿ ਇਹ ਘਟਨਾ ਜਿਹੜੀ ਉਹ ਲਹਿੰਦੇ ਵਾਲੇ ਪਾਸੇ ਹੋ ਜਾਂਦੀ, ਇਹਨਾਂ ਦੀਆਂ ਮੁਹਾਰਾਂ ਜਿਹੜੀਆਂ ਚੜ੍ਹਦੇ ਵਾਲੇ ਪਾਸੇ ਹੁੰਦੀਆਂ। ਸੋ ਖੁਫੀਆ ਤੰਤਰ ਮਜ਼ਬੂਤ ਕਰਨ ਦੀ ਲੋੜ ਹੈ, ਇੱਛਾ ਸ਼ਕਤੀ ਮਜ਼ਬੂਤ ਕਰਨ ਦੀ ਲੋੜ ਹੈ। ਇਹ ਪ੍ਰੈਸ ਨੋਟ ਛਪਵਾਇਆ ਗੱਲ ਨਹੀਂ ਬਣਨੀ ਕਿ ਅਸੀਂ ਗੈਂਗਸਟਰਾਂ ਨੂੰ ਧੱਕ ਦਿਆਂਗੇ, ਗੁੱਠੇ ਲਾ ਕੇ ਰੱਖ ਦਿਆਂਗੇ। ਇਹ ਸਾਰੇ ਜਿਹੜੇ ਵਾਅਦਿਆਂ ਤੋਂ ਉਹ ਵੀ ਹੁਣ ਭੇਤੀ ਹੋ ਗਏ। ਗੈਂਗਸਟਰ ਉਹ ਸੀਰੀਅਸ ਨਹੀਂ ਲੈਂਦੇ। ਜੇ ਇਹਨਾਂ ਨੂੰ ਕੁਛ ਕਰਨਾ, ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣਾ ਇਹ ਕਾਫੀ ਨਹੀਂ ਤਾਂ ਉਹ ਤੇ ਜੇਲ੍ਹਾਂ ਦੇ ਵਿੱਚੋਂ ਵੀ ਗਤੀਵਿਧੀਆਂ ਚਲਾਈ ਜਾਂਦੇ ਆ। ਜੇ ਇਹਨਾਂ ਨੂੰ ਸਾਂਭਣਾ, ਇਹਨਾਂ ਨੂੰ ਪੱਕੇ ਪੇਟੀ ਪਾਉਣਾ ਹੈ, ਤਾਂ ਇਹਨਾਂ ਨੂੰ ਅੱਡ ਅੱਡ ਹੋਰ ਰਾਜਾਂ ਦੇ ਵਿੱਚ ਭੇਜਿਆ ਜਾਣਾ ਚਾਹੀਦਾ, ਤਾਂ ਹੀ ਇਹਨਾਂ ਦਾ ਨੈਕਸਸ ਟੁੱਟੇਗਾ। ਨਹੀਂ ਤੇ ਸਭ ਕੁਛ ਜੇਲ੍ਹਾਂ ਦੇ ਵਿੱਚੋਂ ਵੀ ਹੋਈ ਹੈ ਜੀ। ਤੇ ਵੈਸੇ ਕੀ ਹੈ ਪੁਲਿਸ ਕੋਲ ਜਾਂ ਇਹਨਾਂ ਦੇ ਕੋਲ ਕੋਈ ਰਿਪੋਰਟ ਇੱਦਾਂ ਦੀ ਵੀ ਕਿ ਕਿੰਨੇ ਕੁ ਗੈਂਗ ਜਿਹੜੇ ਇੱਦਾਂ ਦੇ ਸਰਗਰਮ ਨੇ? ਦੇਖੋ ਰਾਜ ਕਰਨਵੀਰ ਸਿੰਘ ਜੀ, ਗੈਂਗਾਂ ਦੀ ਗੱਲ ਛੱਡ ਦਿਓ, 5-7 ਗੈਂਗ ਤੇ ਮੇਰੇ ਪਿੰਡ 'ਚ ਹੀ ਹੋਣਗੇ। ਕੋਈ ਭੁੰਡੀ ਦਾ, ਕੋਈ ਲੁੰਡੀ ਦਾ, ਕੋਈ ਭੱਜੀ ਦਾ, ਕੋਈ ਸ਼ਬੇਗੇ ਦਾ, ਇਹ ਇਸ ਤਰੀਕੇ ਦੇ ਆ, ਕਿਉਂਕਿ ਇਹ ਇੱਕ ਕਲਚਰ ਬਣ ਗਿਆ। ਹੁਣ ਇਹਨਾਂ ਦੇ ਆਈਡੀਅਲ ਆ ਜਿਹੜੇ ਮੁੰਡਿਆਂ ਦੇ, ਉਹ ਗੈਂਗਸਟਰ ਹੀ ਆ। ਹੁਣ ਭਗਤ ਸਰਾਭੇ ਹੋਰੀ ਨਹੀਂ ਹੈ। ਤੇ ਜਦੋਂ ਇਹੋ ਜਿਹਾ ਮਾਹੌਲ ਬਣ ਜੇ, ਉੱਥੇ ਫਿਰ ਗਿਣਤੀ ਆંકੜੇ ਤੁਸੀਂ ਨਹੀਂ ਇਕੱਠੇ ਕਰ ਸਕਦੇ, ਕਿਉਂਕਿ ਇਹ ਗੈਂਗ ਕਲਚਰ ਹੈ। ਤੁਸੀਂ ਦੇਖੋਗੇ ਅੱਗੇ ਪਿੰਡਾਂ ਦੇ ਵਿੱਚ ਜੇ ਕਿਤੇ ਕਿਸੇ ਦੀ ਰੰਜ ਜਾਂ ਦੁਸ਼ਮਣੀ ਹੁੰਦੀ ਸੀ ਤਾਂ ਉਹ ਘਰ 2-4 ਹੁੰਦੇ ਸਨ। ਅੱਜ ਜੇ ਤੁਸੀਂ ਹੇਠਲੇ ਪੱਧਰ ਤੇ ਦੇਖੋਗੇ ਤਾਂ ਮੁੰਡਿਆਂ ਦੇ ਵਿੱਚ ਵੈਰ ਪਏ ਹੋਏ ਆ। ਕੋਈ ਉਸ ਚੌਂਕ ਦੇ ਵਿੱਚ ਆਪਣਾ ਗੈਂਗ ਬਣਾ ਕੇ ਬੈਠਾ, ਕੋਈ ਉਸ ਚੌਂਕ 'ਚ। ਸੋ ਗੈਂਗ ਜਿਹੜੇ ਆ ਉਹ ਇਸੇ ਤਰੀਕੇ ਦੇ ਹੀ ਆ। ਜਦੋਂ ਉਹ ਥੋੜਾ ਜਿਹਾ ਵੱਧ ਜਾਂਦੇ ਆ, ਹੱਥ ਉਹਨਾਂ ਦੇ ਖੁੱਲ ਜਾਂਦੇ ਆ, ਫਿਰ ਉਹ ਆਪਣੇ ਪਿੰਡੋਂ ਨਿਕਲ ਕੇ ਦੂਜੇ ਪਿੰਡ ਵੀ ਚਲੇ ਜਾਂਦੇ ਆ। ਫਿਰ ਜਦੋਂ ਥੋੜੇ ਜਿਹੇ ਹੱਥ ਹੋਰ ਖੁੱਲ ਜਾਂਦੇ, ਉਹ ਫਿਰ ਸ਼ਹਿਰ ਜਾ ਕੇ ਦੁਕਾਨਾਂ ਤੋਂ ਪਹਿਲਾਂ ਤੇ ਸਿਗਰਟਾਂ ਵਾਲੇ ਖੋਖਿਆਂ ਤੋਂ ਮੁਫਤ ਸਿਗਰਟਾਂ ਲੈਂਦੇ ਆ ਜ਼ੋਰ ਜ਼ਬਰਦਸਤੀ, ਫਿਰ ਢਾਬਿਆਂ ਤੋਂ ਮੁਰਗੇ ਜ਼ੋਰ ਜ਼ਬਰਦਸਤੀ ਖਾਣ ਲੱਗ ਪੈਂਦੇ ਆ। ਤੇ ਜਦੋਂ ਫਿਰ ਪੂਰਾ ਹੀ ਹੱਥ ਖੁੱਲ ਜਾਂਦਾ, ਕਿਉਂਕਿ ਪੁਲਿਸ ਦੇ ਹੱਥ ਬੱਝੇ ਹੋਏ ਆ ਸਿਆਸਤ ਦੇ ਰੱਸੇ ਦੇ ਨਾਲ, ਤੇ ਫਿਰ ਉਹ ਜਿਹੜੇ ਕਾਰੋਬਾਰੀ ਉਹਨਾਂ ਨੂੰ ਚੁੱਕਣ ਚੁਕਾਉਣ ਤੇ ਵੀ ਚਲੇ ਜਾਂਦੇ। ਸੋ ਇਹ ਗੈਂਗ ਕਲਚਰ ਹੈ, ਇਹਦੀ ਜੜ ਤੱਕ ਜਾਣਾ ਪਵੇਗਾ। ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।